प्रदीप कलेर ने स्टेटमेंट दी आ वो हुण पब्लिक विच आ गई है। ਉਹਦੇ ਵਿੱਚ ਉਹਨੇ ਸਾਫ਼ तौर ਤੇ डेरा मुखी ਦਾ हनीप्रीत ਦਾ ਤੇ ਇਸ ਘਿਨਾਉਣੀ ਵਾਰਦਾਤ ਵਿੱਚ ਸ਼ਾਮਲ ਸਾਰੇ ਸਾਜ਼ਿਸ਼ ਜਿਹੜੇ ਕਰਨ ਵਾਲੇ ਆ ਉਹਨਾਂ ਦਾ ਜ਼ਿਕਰ ਵੇਰਵਾ ਖੁੱਲ੍ਹ ਕੇ ਕਰਤਾ। ਉਹਦੀ ਘਰਵਾਲੀ ਨੇ ਵੀ ਇਹ ਕਹਿੰਦੇ ਆ ਅਦਾਲਤ ਵਿੱਚ ਅਪਰੋਚ ਕੀਤੀ ਹੈ ਕਿ ਸਾਡੀ ਜਾਨ ਨੂੰ ਖਤਰਾ। ਹੁਣ ਇਹ ਜਾਨ ਨੂੰ ਖਤਰਾ ਉਹਨੂੰ ਸਿੱਖਾਂ ਤੋਂ ਨਹੀਂ ਹੈਗਾ ਇਸ ਵੇਲੇ ਉਹਦੀ ਜਾਨ ਨੂੰ ਖਤਰਾ ਡੇਰਾ ਸਰਸੇ ਵਾਲਿਆਂ ਤੋਂ। ਕਿਸੇ ਵੀ ਤਰੀਕੇ ਦੀ ਸਾਜ਼ਿਸ਼ ਬਣਾ ਕੇ ਉਹਨੂੰ ਖਤਮ ਕਰਵਾ ਦੇਣ ਜੇਲ੍ਹ 'ਚ ਪ੍ਰਦੀਪ ਕਲੇਰ ਨੂੰ, ਤੇ ਮੁੜ ਕੇ ਕਿਹਾ ਇਹ ਜਾਵੇ ਕਿ ਜੀ ਉਹ ਤਾਂ ਸਿੱਖਾਂ ਨੇ ਇਸ ਕਰਕੇ ਖਤਮ ਕਰਤਾ ਵੀ ਉਹ ਬੇਅਦਬੀ ਕਾਂਡ ਦਾ ਦੋਸ਼ੀ ਸੀਗਾ। ਲੋਕਾਂ ਦੇ ਵਿੱਚ ਕਹਿਣ ਜੋਗੇ ਹੋਈਏ ਕਿ ਇਸ ਮੁਲਕ ਦੇ ਪੂਰੇ ਸਿਸਟਮ ਨੇ ਕਿਵੇਂ ਸਰਸੇ ਵਾਲਿਆਂ ਨੂੰ ਬਚਾਇਆ ਤੇ ਕਿਵੇਂ ਉਹਨਾਂ ਨੇ ਇਹ ਕਰਤੂਤ ਕੀਤੀ। ਇਹਦੇ ਲਈ ਇਸ ਮੌਕੇ ਕੋਈ ਵੀ ਸਿੱਖ ਇਹਨਾਂ ਦਾ ਨੁਕਸਾਨ ਕਰਨ ਵਾਲੇ ਪਾਸੇ ਨੂੰ ਜੇ ਨਾ ਜਾਵੇ ਤਾਂ ਚੰਗੀ ਗੱਲ। ਏਜੰਸੀਆਂ ਤੇ ਸਿਸਟਮ ਪੂਰੇ ਦਾ ਪੂਰਾ ਸਰਸੇ ਵਾਲਿਆਂ ਦੇ ਹੱਕ 'ਚ ਆ। ਇਸ ਮਾਮਲੇ ਵਿੱਚ ਕੀ ਘੋੜ ਮੋੜ ਆਉਂਦੇ ਆ, ਕੀ ਇਹਨੂੰ ਫੇਰ ਤਾਂ ਨਹੀਂ ਗਵਾਹੀ ਮੁਕਰਾਉਣ ਲਈ ਤਿਆਰ ਕਰ ਲਿਆ ਜਾਂਦਾ ਜਾਂ ਕੋਈ ਹੋਰ ਗੱਲ ਆ, ਇਹ ਅੱਗੇ ਦੇਖਣ ਵਾਲੀ ਗੱਲ ਹੋਊਗੀ। ਕਿਉਂਕਿ ਇਸ ਗੱਲ ਦੀ ਗਰੰਟੀ ਲਈ ਜਾਣੀ ਕਿ ਜੀ ਬਸ ਅੱਜ ਉਹਨੇ ਠੋਕ ਕੇ ਸਟੇਟਮੈਂਟ ਦੇਤੀ ਆ ਤੇ ਡਟਿਆ ਰਹੂਗਾ, ਇਹ ਤਾਂ ਹੁਣ ਵਾਹਿਗੁਰੂ ਜਾਣੇ। ਇਸ ਤੋਂ ਪਹਿਲਾਂ ਤੇ ਇਸ ਤੋਂ ਅੱਗੇ ਪਿੱਛੇ ਬਹੁਤ ਸਾਰੀਆਂ ਵਾਰਦਾਤਾਂ ਲਗਾਤਾਰ ਪੰਜਾਬ 'ਚ ਉਦੋਂ ਹੋ ਰਹੀਆਂ ਸੀ ਤੇ ਸਾਰੀਆਂ ਹੀ ਵਾਰਦਾਤਾਂ ਦੇ ਬਾਰੇ ਲੋਕਾਂ ਨੂੰ ਯਕੀਨ ਸੀਗਾ ਕਿ ਮੁਲਕ ਦੇ ਨਿਜ਼ਾਮ ਨੇ, ਸਿਸਟਮ ਨੇ ਇਹਨਾਂ ਨੂੰ ਸਜ਼ਾ ਕਿਸੇ ਨੂੰ ਨਹੀਂ ਹੋਣ ਦੇਣੀ। ਜੇ ਕਿਸੇ ਥਾਂ ਦੇ ਉੱਤੇ ਬੇਅਦਬੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਨੇ ਪੁਲਿਸ ਦੇ ਹਵਾਲੇ ਕੀਤਾ ਤਾਂ ਪੁਲਿਸ ਅਫਸਰਾਂ ਨੇ ਉਹਦੇ ਬਚਾਉਣ ਦੇ ਲਈ ਸਭ ਤੋਂ ਪਹਿਲਾਂ ਇਹੀ ਕਿਹਾ ਵੀ ਇਹ ਤਾਂ ਦਿਮਾਗੀ ਤੌਰ ਤੇ ਅਪਸੈਟ ਆ ਤੇ ਉਹਦੀ ਛੇਤੀ ਜ਼ਮਾਨਤ ਹੋ ਜਾਂਦੀ। ਸਾਨੂੰ ਦਿਲ ਨੂੰ ਇਹ ਪੱਕਾ ਹੋ ਗਿਆ ਨਾ ਵੀ ਜਿਹੜੇ ਬੇਅਦਬੀ ਕਾਂਡ ਦੇ ਦੁਸ਼ਟ ਨੇ ਉਹਨਾਂ ਨੂੰ ਸਿਸਟਮ ਨੇ ਸਜ਼ਾ ਨਹੀਂ ਦੇਣੀ, ਫਿਰ ਅਸੀਂ ਆਪਦੇ ਹੱਥੀਂ ਕੰਮ ਆਪਦਾ ਕਰਨ ਦੇ ਲਈ ਇਸ ਰਾਹ ਤੋਂ ਇਹ ਗੱਲ ਜਿਹੜੀ ਉਹਨੇ ਕਹੀ ਉਹਦੇ ਤਹਿਤ ਇਸ ਮੌਕੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਜਿਹੜੇ ਨੇ ਉਹ ਨਜ਼ਰਬੰਦ ਨੇ। ਇਹਨਾਂ ਸਾਰਿਆਂ ਦੇ ਮਨਾਂ ਵਿੱਚ ਪੰਥ ਦਾ, ਕੌਮ ਦਾ ਇੱਕ ਫਰਜ਼, ਇੱਕ ਡਿਊਟੀ, ਇੱਕ ਚਿੰਤਾ ਕਿ ਸਾਡੇ ਨਾਲ ਹੋ ਕੀ ਰਿਹਾ। ਇਹ ਸਾਡੇ ਗੁਰੂ ਦੀ ਬੇਪੱਤੀ ਕਰਕੇ ਵੀ ਲੋਕ ਇੱਥੇ ਧਨੱਲੇ ਨਾਲ ਤੁਰੇ ਫਿਰਦੇ ਆ, ਸਾਡੇ ਜਾਣ ਦਾ ਕੋਈ ਹੱਜ। ਸਿਸਟਮ ਇੱਕ ਤਰੀਕੇ ਨਾਲ ਉਹਨਾਂ ਨੂੰ ਮਖੌਲਾਂ ਕਰਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਿਬਰੂਗੜ੍ਹ ਜੇਲ੍ਹ ਦੇ ਵਿੱਚ ਚੱਲ ਰਹੇ ਸੰਘਰਸ਼ ਦੀ ਹਮਾਇਤ ਵਿੱਚ ਜਿਹੜਾ ਇੱਥੇ ਅੰਮ੍ਰਿਤਸਰ ਦੇ ਵਿੱਚ ਸਾਰਾਗੜ੍ਹੀ ਸਰਾਂ ਦੇ ਕੋਲ ਗੁਰਦੁਆਰਾ ਸਾਹਿਬ ਦੇ ਸਨਮੁਖ ਸੰਘਰਸ਼ ਚੱਲ ਰਿਹਾ, ਇਹਦੇ ਵਿੱਚ ਪਿਛਲੇ ਦਿਨਾਂ ਤੋਂ ਮੈਂ ਇਹ ਗੱਲ ਬਾਰ-ਬਾਰ ਕਹਿੰਦਾ ਆ ਰਿਹਾ, ਅੱਜ ਫਿਰ ਉਹ ਬੇਨਤੀ ਸੰਗਤ ਨਾਲ ਸਾਂਝੀ ਕਰਨੀ ਹੈ ਕਿ ਜਿਸ ਪੱਧਰ ਦੇ ਉੱਤੇ ਆਪਾਂ ਨੂੰ ਲਾਮਬੰਦ ਹੋ ਕੇ ਇਸ ਮੋਰਚੇ ਦੇ ਵਿੱਚ ਸਾਥ ਸਹਿਯੋਗ ਦੇਣਾ ਚਾਹੀਦਾ, ਉੱਥੇ ਬਹੁਤ ਢਿੱਲ ਰੜਕ ਰਹੀ। ਸੰਗਤ ਜੁੜਨ ਤਾਂ ਲੱਗ ਪਈ ਪਹਿਲਾਂ ਦੇ ਬਜਾਏ, ਪਰ ਬਹੁਤ ਵੱਡੀ ਲੋੜ ਆ ਕਿਉਂਕਿ ਹਕੂਮਤ ਜਿਹੜੀ ਆ ਉਹ ਬਿਲਕੁਲ ਧਿਆਨ ਨਹੀਂ ਦੇ ਰਹੀ। ਨਾ ਭਗਵੰਤ ਮਾਨ ਦੀ ਸਰਕਾਰ, ਨਾ ਕੇਂਦਰ ਦੀ ਸਰਕਾਰ, ਕੋਈ ਧਿਆਨ ਨਹੀਂ ਦੇ ਰਿਹਾ। ਤੇ ਜਦੋਂ ਆਮ ਹਾਲਾਤ ਹੋਣ ਉਦੋਂ ਗੱਲ ਹੋਰ ਹੁੰਦੀ ਆ, ਤੇ ਜਦੋਂ ਸਿੰਘ ਭੁੱਖ ਹੜਤਾਲ ਤੇ ਬੈਠੇ ਹੋਣ, ਇੱਕ ਡੰਗ ਦੀ ਰੋਟੀ ਨਾ ਮਿਲੇ ਬੰਦਾ ਔਖਾ ਹੋ ਜਾਂਦਾ। ਤੇ ਇੱਧਰ ਵੀ ਮਾਵਾਂ ਦਾ ਬਹੁਤ ਬੁਰਾ ਹਾਲ ਆ ਤੇ ਸਾਰੀ ਕੌਮ ਜਿਹੜੀ ਆ ਉਹਨੂੰ ਜਿਸ ਤਰੀਕੇ ਨਾਲ ਇਹ ਸੰਵੇਦਨਸ਼ੀਲ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ, ਉਹ ਦਿਨੋਂ ਦਿਨ ਅਸੀਂ ਦੇਖ ਰਹੇ ਹਾਂ ਕਿ ਆਪਾਂ ਕਮਜ਼ੋਰੀ ਦਿਖਾ ਰਹੇ ਹਾਂ। ਪਤਾ ਨਹੀਂ ਕਿਸ ਤਰੀਕੇ ਦਾ ਸਾਡਾ ਚੱਲਣ ਬਣਦਾ ਜਾ ਰਿਹਾ ਕਿ ਬਹੁਤ ਜ਼ਿਆਦਾ ਜਿਹੜੇ ਅੱਤ ਜ਼ਰੂਰ ਮਸਲੇ ਨੇ ਉਹਨਾਂ ਦੀ ਥਾਂ ਤੇ ਸਾਨੂੰ ਹੋਰ ਤਰੀਕੇ ਦੇ ਹਲਕੇ ਫੁਲਕੇ ਜਿਹੇ ਕੰਮ ਜਿਹੜੇ ਨੇ ਉਹਨਾਂ ਵੱਲ ਜ਼ਿਆਦਾ ਅਸੀਂ ਰੁਚੀ ਦਿਖਾ ਰਹੇ ਹਾਂ। ਅੱਜ ਸਾਡੇ ਇੱਕ ਹੋਰ ਮਿੱਤਰ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ ਦੀ ਹਾਈ ਕੋਰਟ ਦੇ ਵਿੱਚੋਂ ਜ਼ਮਾਨਤ ਮਨਜ਼ੂਰ ਹੋਈ ਆ ਤੇ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ ਜਿਹੜੇ ਆ ਇਹ 2016 ਤੋਂ ਜੇਲ੍ਹ 'ਚ ਬੰਦ, ਉਮਰ ਕੈਦ ਇਹਨਾਂ ਨੂੰ ਹੋਈ। ਕੇਸ ਕਿਹੜਾ ਕੇਸ ਹੈਗਾ, ਜਦੋਂ ਘਵੱਦੀ ਪਿੰਡ ਦੇ ਵਿੱਚ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਬਰਗਾੜੀ ਬੇਅਦਬੀ ਕਾਂਡ ਤੋਂ ਬਾਅਦ ਵਿੱਚ ਘਵੱਦੀ ਪਿੰਡ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਰਾਣਾ ਸਾਹਿਬ ਦੇ ਨੇੜੇ ਹੈ,
ਉੱਥੇ ਇੱਕ ਔਰਤ ਨੇ ਆਪਦੇ ਬਿਲਕੁਲ ਨਿੱਜੀ ਕਾਰਨਾਂ ਕਰਕੇ ਵੀ ਉਹਦੇ ਮੁੰਡੇ ਦਾ ਕੋਈ ਕਮੇਟੀ ਨਾਲ ਜਾਂ ਗੁਰਦੁਆਰਾ ਪ੍ਰਬੰਧਾਂ ਨਾਲ ਕੋਈ ਬਿਲਕੁਲ ਹੀ ਨਿੱਕਾ ਜਿਹਾ ਮਸਲਾ ਸੀਗਾ ਤੇ ਉਹਨੇ ਸਾਡੇ ਇਸ਼ਟ ਦੀ ਬੇਅਦਬੀ ਕੀਤੀ। ਇਹ ਬਹੁਤ ਹੀ ਜ਼ਿਆਦਾ ਦੁਖਦਾਈ ਤੇ ਬਹੁਤ ਹੀ ਜ਼ਿਆਦਾ ਸਾਡੇ ਲਈ ਇਹਨੂੰ ਹਜਮ ਨਹੀਂ ਸੀ ਕੀਤਾ ਜਾ ਸਕਦਾ ਗੱਲ। ਖੈਰ, ਸਿੱਖ ਨੌਜਵਾਨ ਉਸ ਮੌਕੇ ਆਸ ਕਰਦੇ ਰਹੇ, ਖਾਲਸਾ ਪੰਥ ਸਾਰਾ ਹੀ ਆਸ ਕਰਦਾ ਸੀ ਕਿ ਅਕਾਲੀ ਦਲ ਬਾਦਲ ਦਲ ਦਾ ਰਾਜ ਆ, ਸ਼ਾਇਦ ਕੋਈ ਇਨਸਾਫ ਦਾ, ਪਰ ਡੇਰਾ ਸਰਸਾ ਨਾਲ ਇਹਨਾਂ ਦੀ ਸਾਂਝ ਸੀ। ਇਸ ਕਰਕੇ ਬੇਅਦਬੀ ਦੇ ਕਾਂਡ ਦੇ ਸਾਰੇ ਦੋਸ਼ੀਆਂ ਨੂੰ ਬਚਾਉਣ ਦੇ ਲਈ ਜੋ ਕੁਝ ਉਦੋਂ ਬਾਦਲ ਦਲ ਨੇ, ਅਕਾਲੀ ਦਲ ਨੇ ਕੀਤਾ, ਉਸ ਤੋਂ ਬਾਅਦ ਵਿੱਚ ਕਾਂਗਰਸ ਨੇ ਵੀ ਉਸੇ ਚੱਕਰ 'ਚ ਕਾਂਗਰਸ ਨੇ ਰਾਜ ਭਾਗ ਕੀਤਾ। ਹੁਣ ਆਮ ਆਦਮੀ ਪਾਰਟੀ ਵਾਲੇ ਵੀ ਉਸੇ ਰਾਹ ਤੇ ਤੁਰੇ ਹੋਏ ਨੇ। ਹਾਲਾਤ ਇਹ ਨੇ ਕਿ ਪਿਛਲੇ ਦਿਨਾਂ 'ਚ ਆਪਾਂ ਇਹ ਖਬਰ ਸਾਂਝੀ ਕੀਤੀ ਸੀ ਕਿ ਜਿਹੜਾ ਗਵਾਹ ਆਇਆ, ਜਿਹਨੇ ਉਹ ਇਹਨਾਂ ਦੇ ਦੁਕਾਨ ਸੀ ਉੱਥੇ ਉਹਦੀ ਬਰਗਾੜੀ 'ਚ, ਉਹ ਤੋਂ ਲੈ ਸੀ ਇਹਨਾਂ ਨੇ ਪੋਸਟਰ ਲਿਖਣ ਨੂੰ, ਪੈਨ ਤੇ ਜਿਹੜੇ ਪੋਸਟਰ ਲਿਖੇ ਸੀਗੇ ਸਰਸੇ ਵਾਲਿਆਂ ਨੇ, ਉਹ ਡਰਦਾ ਹੀ ਦੇਸ਼ ਛੱਡ ਕੇ ਪਰਿਵਾਰ ਸਮੇਤ ਭੱਜ ਗਿਆ। ਇਹ ਹੁਣ ਕੋਈ ਰਾਤੋਂ ਰਾਤ ਤਾਂ ਗੱਲ ਹੈ ਨਹੀਂ ਵੀ ਟਿਕਟ ਫੜੀ, ਮਿੰਨੀ ਬੱਸ ਫੜ ਕੇ ਜੀ ਉਹ ਲੁਧਿਆਣੇ ਤੋਂ ਜਗਰਾਉਂ ਨੂੰ ਚੜ ਗਿਆ। ਇਹ ਤਾਂ ਬੜਾ ਵੱਡਾ ਕੰਮ ਸੀਗਾ। ਇਸ ਕੰਮ ਦੇ ਵਿੱਚ ਕਿੰਨਾ ਪੈਸਾ ਧੇਲਾ, ਹੋਰ ਸਾਰਾ ਕੁਝ ਉਹ ਕਿੰਨਾ ਨੇ ਲਵਾਇਆ ਹੋਣਾ? ਉਹ ਸਰਸੇ ਵਾਲਿਆਂ ਨੇ ਉਹਦੇ ਨਾਲ ਅੰਦਰ ਖਾਤੇ ਡੀਲ ਕੀਤੀ ਹੋਣੀ ਆ ਵੀ ਤੈਨੂੰ ਅਸੀਂ ਬਾਹਰ ਕੱਢ ਦਿਆਂਗੇ ਟੱਬਰ ਸਮੇਤ। ਇਵੇਂ ਹੀ ਹੋਰ ਬਹੁਤ ਸਾਰੇ ਲੋਕਾਂ ਨਾਲ ਹੋ ਰਿਹਾ। ਸਾਡੇ ਇੱਕ ਗੁਰਸੇਵਕ ਸਿੰਘ ਫੌਜੀ ਆ, ਉਹਦੇ ਨਾਲ ਪਹਿਲਾਂ ਤਾਂ ਉਹਨੂੰ ਆਫਰ ਕਰਦੇ ਰਹੇ, ਪਰ ਜਦੋਂ ਨਾ ਮੰਨਿਆ ਫਿਰ ਉਹਨੂੰ ਧਮਕੀਆਂ ਵੀ ਦੇਣ ਲੱਗ ਗਏ। ਤੋ ਇਹ ਜਿਹੜਾ ਡੇਰਾ ਸਰਸੇ ਵਾਲੇ ਸੀ, ਇਹਨਾਂ ਨੂੰ ਅੱਜ ਵੀ ਪੂਰੀ ਜਾਣੀ ਕਿ ਸਰਪ੍ਰਸਤੀ ਸਿਸਟਮ ਦੀ ਹੈਗੀ ਆ। ਸਰਕਾਰਾਂ ਬਦਲਣ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਚੇਤੇ ਕਰੋ, ਪਿਛਲੇ ਦਿਨੀ ਪ੍ਰਦੀਪ ਕਲੇਰ ਦੀ ਖਬਰ ਆਪਾਂ ਸਾਂਝੀ ਕੀਤੀ ਸੀ, ਜਿਹੜਾ ਅਯੋਧਿਆ ਵਿੱਚ ਪ੍ਰੋਗਰਾਮ ਹੋਇਆ, ਉੱਥੇ ਉਹ ਲੋਕੇਟ ਹੋ ਗਿਆ। ਫਿਰ ਉਸ ਤੋਂ ਬਾਅਦ ਵਿੱਚ ਜਦੋਂ ਉੱਥੇ ਮਾਰਕ ਹੋ ਗਿਆ ਤੇ ਗ੍ਰਿਫਤਾਰੀ ਉਹਦੀ ਕਰਕੇ ਇੱਥੇ ਲਿਆਂਦਾ, ਤੇ ਹੁਣ ਉਹਨੇ ਹਾਈ ਕੋਰਟ ਦੇ ਵਿੱਚ ਜੱਜ ਦੇ ਸਾਹਮਣੇ ਜਾਂ ਜੋ ਵੀ ਉਹਨੇ ਸਟੇਟਮੈਂਟ ਦਿੱਤੀ ਆ, ਉਹ ਹੁਣ ਪਬਲਿਕ ਵਿੱਚ ਆ ਗਈ ਹੈ। ਉਹਦੇ ਵਿੱਚ ਉਹਨੇ ਸਾਫ਼ ਤੌਰ ਤੇ ਡੇਰਾ ਮੁਖੀ ਦਾ, ਹਨੀਪ੍ਰੀਤ ਦਾ ਤੇ ਇਸ ਘਿਨਾਉਣੀ ਵਾਰਦਾਤ ਵਿੱਚ ਸ਼ਾਮਲ ਸਾਰੇ ਸਾਜ਼ਿਸ਼ ਜਿਹੜੇ ਕਰਨ ਵਾਲੇ ਆ, ਉਹਨਾਂ ਦਾ ਜ਼ਿਕਰ ਵੇਰਵਾ ਖੁੱਲ੍ਹ ਕੇ ਕਰਤਾ। ਤੇ ਇਹ ਹੁਣ ਇਹਦੇ ਕਈ ਪੱਖ ਕਿਆਫੇ ਲਾਏ ਜਾ ਰਹੇ ਨੇ ਵੀ ਹੋ ਸਕਦਾ ਵੀ ਉਹਦੇ ਤੇ ਦਬਾਅ ਹੋਵੇ, ਕਿਉਂਕਿ ਉਹਦੀ ਪ੍ਰਾਪਰਟੀ, ਉਹਦਾ ਸਾਰਾ ਕੁਝ ਇਸ ਮਾਮਲੇ ਦੇ ਵਿੱਚ ਜਿਹੜਾ ਉਹ ਅਦਾਲਤੀ ਕਾਰਵਾਈ ਦੇ ਕਰਕੇ ਉਹਦੇ ਕੋਲੋਂ ਉਹਦੇ ਉੱਤੇ ਕਬਜ਼ੇ 'ਚ ਨਹੀਂ ਹੈਗਾ। ਹੋਰ ਵੀ ਕਈ ਤਰ੍ਹਾਂ ਦੇ ਉਹਦੇ ਤੇ ਦਬਾਅ ਨੇ, ਪਰ ਜਿਸ ਵੀ ਕਾਰਨ ਬੋਲਿਆ ਉਹਨੇ ਸਾਰੀ ਕਹਾਣੀ ਇਹ ਇੱਥੇ ਬਿਆਨ ਕਰਤੀ। ਪਰ ਇੱਕ ਪੰਗਾ ਨਾਲ ਹੀ ਉਹਨੇ ਸਹੇੜ ਲਿਆ। ਉਹਦੀ ਘਰਵਾਲੀ ਨੇ ਵੀ ਇਹ ਕਹਿੰਦੇ ਆ ਅਦਾਲਤ ਵਿੱਚ ਅਪਰੋਚ ਕੀਤੀ ਹੈ ਕਿ ਸਾਡੀ ਜਾਨ ਨੂੰ ਖਤਰਾ। ਹੁਣ ਇਹ ਜਾਨ ਨੂੰ ਖਤਰਾ ਉਹਨੂੰ ਸਿੱਖਾਂ ਤੋਂ ਨਹੀਂ ਹੈਗਾ ਇਸ ਵੇਲੇ ਉਹਦੀ ਜਾਨ ਨੂੰ ਖਤਰਾ ਡੇਰਾ ਸਰਸੇ ਵਾਲਿਆਂ ਤੋਂ, ਕਿਉਂਕਿ ਜਿਨ੍ਹਾਂ ਦਾ ਸਾਰਾ ਪਾਜ ਉਹਦੀ ਗਵਾਹੀ ਨੇ ਖੋਲਤਾ। ਇਹ ਤਾਂ ਸਮਝਦੇ ਸੀਗੇ ਵੀ ਬਸ ਹੁਣ ਆਪਾਂ ਕੰਮ ਲੈ ਲਿਆ, ਪਰ ਜੇਕਰ ਜਿਹੜੇ ਬੰਦੇ, ਚਾਹੇ ਉਹ ਸਿਆਸੀ ਭਲਵਾਨ ਨੇ, ਚਾਹੇ ਉਹ ਸਿਸਟਮ ਦਾ ਹਿੱਸਾ ਨੇ, ਚਾਹੇ ਕੋਈ ਹੋਰ ਲੋਕ ਨੇ, ਉਹਨਾਂ ਸਾਰਿਆਂ ਦੇ ਤਾਂ ਫਿਰ ਇਸ ਵੇਲੇ ਸਿਰ ਤੇ 100 ਘੜਾ ਪਾਣੀ ਦਾ ਪੈ ਗਿਆ ਨਾ। ਜਿਹੜੇ ਉਹਨੂੰ ਸਮਝਦੇ ਸੀ ਵੀ ਅਸੀਂ ਡੇਰਾ ਸਰਸਾ ਦੀ ਸਾਰੀ ਇਹ ਸਕੀਮ ਜਿਹੜੀ ਆ ਇਹ ਬਚਾ ਲਏ ਨੇ, ਡੇਰਾ ਸਾਜ਼ਿਸ਼ ਕਰਤਾ, ਤੇ ਹੁਣ ਸਾਰੀ ਕਹਾਣੀ ਉਲਟ ਦੀ ਦਿਖ ਰਹੀ ਆ ਉਹਨਾਂ ਨੂੰ। ਜਿਹੜਾ ਇਹ ਪ੍ਰਦੀਪ ਕਲੇਰ ਆ, ਇਹਦੀ ਇਹ ਸਟੇਟਮੈਂਟ ਬਿਲਕੁਲ ਹੀ ਇਹਨਾਂ ਸਾਰਿਆਂ ਦੇ ਪਰਖੱਚੇ ਉਡਾਉਣ ਵਾਲੀ, ਤੇ ਉਹਦੀ ਜਾਨ ਨੂੰ ਖਤਰਾ। ਤੇ ਇਸ ਮਾਹੌਲ ਦੇ ਵਿੱਚ ਇਹ ਗੱਲ ਸੰਗਤ ਦੇ ਵਿੱਚ, ਸਾਡੇ ਸਿੱਖ ਸਮਾਜ ਦੇ ਵਿੱਚ ਇਸ ਕਰਕੇ ਫੈਲਾਉਣੀ ਬੜੀ ਜ਼ਰੂਰੀ ਆ ਕਿ ਸਰਸੇ ਵਾਲੇ ਉਹਨੂੰ ਕਤਲ ਕਰਨ ਨੂੰ ਫਿਰਦੇ ਆ, ਕਿਉਂਕਿ ਕਿਸੇ ਵੀ ਤਰੀਕੇ ਦੀ ਸਾਜ਼ਿਸ਼ ਬਣਾ ਕੇ ਉਹਨੂੰ ਖਤਮ ਕਰਵਾ ਦੇਣ ਜੇਲ੍ਹ 'ਚ ਪ੍ਰਦੀਪ ਕਲੇਰ ਨੂੰ, ਤੇ ਮੁੜ ਕੇ ਕਿਹਾ ਇਹ ਜਾਵੇ ਕਿ ਜੀ ਉਹ ਤਾਂ ਸਿੱਖਾਂ ਨੇ ਇਸ ਕਰਕੇ ਖਤਮ ਕਰਤਾ ਵੀ ਉਹ ਬੇਅਦਬੀ ਕਾਂਡ ਦਾ ਦੋਸ਼ੀ ਸੀਗਾ। ਇਸ ਮੌਕੇ ਕਈ ਵਾਰੀ ਜਾਣੀ ਕਿ ਬੰਦੇ ਨੂੰ ਅੱਕ ਚੱਬਣਾ ਪੈਂਦਾ। ਖਾਲਸਾ ਪੰਥ ਨੂੰ, ਸਿੱਖ ਜਗਤ ਨੂੰ
इस मौके प्रदीप कलेर दे खत्म होने की, कतल किए जाने की लोड़ नहीं है। इस मौके उहदा कतल डेरा सरसे वालियां नूं बारा खांदा। इस मौके जिहड़ा कोई इस मामले विच डेरा सरसे वालियां नूं नंगा होण तो, मैं एक गल इत्थे स्पष्ट कह देना, कोई भरा कह सकदा है कि अगे तुसीं कहंदे रहे हो भी इत्थे कोई इंसाफ नहीं मिलना। आपां अज भी कहने आ कि इंसाफ नहीं होना, इंसाफ नहीं मिलना, पर इस बयान जां इहदे होर अगे कार्रवाई दे नाल जिन्ना क उस धिर दा एक्सपोज हो सके, दुनिया दे विच उन्हां दा नशर हो सके करतूत, होर आपां नूं मतलब जिहड़ा हैगा ज़्यादा लोकां दे विच कहण जोगे होईए कि इस मुल्क दे पूरे सिस्टम ने किवें सरसे वालियां नूं बचाया ते किवें उन्हां ने करतूत कीती। इहदे लई इस मौके कोई भी सिख इन्हां दा नुकसान करन वाले पासे नूं जे ना जावे तां चंगी गल। सो प्रदीप कलेर नूं, उहदे परिवार नूं इस मौके सरसे वालियां तो खतरा, स्टेट सिस्टम जरूर चाहूगा भी इहदा नुकसान हो जाए। खैर ये गल आपां सारे जाने चेते रखो कि इस मुल्क दे विच सियासी भलवान ते एजेंसियां ते सिस्टम पूरे दा पूरा सरसे वालियां दे हक च आ। इस मामले विच की घोड़ मोड़ आउंदे आ, की इहनूं फेर तां नहीं गवाही मुकराउण लई तैयार कर लिया जांदा जां कोई होर गल आ, ये अगे देखण वाली गल होगी, क्योंकि इस गल की गारंटी लई जानी कि जी बस अज उहने ठोक के स्टेटमेंट देती आ ते डटिया रहूगा, ये तां हुण वाहिगुरू जाणे। पर गल जितों आपां शुरू होए गल चली सरसे वल नूं गई, क्योंकि बेअदबी अखर सरसे डेरे नाल गाहां बादल परिवार नाल जुड़िया होया। जिहड़ा मसला आपां अज विचार रहे सी गुरप्रीत सिंह जागोवाल दा, कवद्दी पिंड दे विच जदों इह कांड वापरिया उदों भी इस तो पहलां ते इस तो अगे पिछे बहुत सारियां वारदातां लगातार पंजाब च उदों हो रहीआं सी ते सारियां वारदातां दे बारे लोकां नूं यकीन सीगा कि मुल्क दे निजाम ने, सिस्टम ने इन्हां नूं सज़ा किसे नूं नहीं होण देणी, होण दित्ती भी नहीं, किसे नूं नहीं होण दित्ती। ते इह भी गल पक्की आ भी जे किसे थां दे उत्ते बेअदबी करन वालियां नूं गिरफ्तार करके लोकां ने पुलिस दे हवाले कीता तां पुलिस अफसरां ने उहदे बचाउण दे लई सब तो पहिलां यही कहा भी इह तां दिमागी तौर ते अपसैट आ ते उहदी छेती जमानत हो जांदी। मैं गारंटी दिंदा कि अज आपां चों किसे बिरले नूं ही पता होना वा पंजाब च कुल किन्ने बेअदबी दे कांड वापर चुके आ ते किहड़े-किहड़े दोषी अंदर आ ते किहड़े-किहड़े दोषी नूं सज़ा होई आ। बहुतिआं ज़्यादा नूं तां रिहाइयां रुइयां हो गईआं ते ਉਹ ਜਿਹੜੇ ਪਾਪੀ ਨੇ ਉਹ ਨਜ਼ਾਰੇ ਲੈਂਦੇ ਫਿਰਦੇ। ਇਸੇ ਕਰਕੇ ਮੈਂ ਇਸ ਪ੍ਰੋਗਰਾਮ ਦੇ ਰਾਹੀਂ ਵੀ ਮੰਗ ਕਰਦਾ ਰਿਹਾ ਕਿ ਸਾਰੇ ਦੁਨੀਆ ਭਰ ਦੇ ਗੁਰਦੁਆਰਿਆਂ ਵਿੱਚ ਘੱਟੋ ਘੱਟ ਸ਼੍ਰੋਮਣੀ ਕਮੇਟੀ ਆਪਦੇ ਗੁਰਦੁਆਰਿਆਂ ਦੇ ਬਾਹਰ ਤਾਂ ਉਹਨਾਂ ਪਾਪੀਆਂ ਦੀਆਂ ਤਸਵੀਰਾਂ ਲਾਵੇ ਜਿਨ੍ਹਾਂ ਨੇ ਬੇਅਦਬੀਆਂ ਦੇ ਪਾਪ ਕੀਤੇ ਆ। ਦੁਸ਼ਟ ਜਿਹੜੇ ਲੋਕ ਨੇ ਉਹਨਾਂ ਦੇ ਬਾਰੇ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ। ਜਦੋਂ ਕਿਤੇ ਦੁਬਾਰਾ ਉਹ ਗੁਰਦੁਆਰਾ ਸਾਹਿਬ ਦੇ ਹਦੂਦ ਵਿੱਚ ਦੇਖੇ ਜਾਣ, ਅਸੀਂ ਚਲੋ ਉਹਨਾਂ ਨੂੰ ਕਹਿਣਾ ਕਹਾਉਣਾ ਤਾਂ ਕੀ ਆ ਪਾਪੀਆਂ ਨੂੰ, ਪਰ ਉਹਨਾਂ ਤੇ ਨਜ਼ਰ ਤਾਂ ਰੱਖਿਆ ਹੋਵੇ। ਇਹ ਨਾ ਹੋਵੇ ਕਿ ਕੱਲ ਕਲਾਂ ਨੂੰ ਕੋਈ ਫੇਰ ਉਹਨਾਂ ਚੋਂ ਕਰਤੂਤ ਕਰ ਦੇਵੇ, ਦੁਨੀਆ ਆਪਣੇ ਤੇ ਹੱਸੇ ਕਿ ਉਹੀ ਪਾਪੀ ਫੇਰ ਕੰਮ ਕਰਨ ਆ ਗਿਆ ਤੇ ਤੁਸੀਂ ਉਹਦੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ। ਪਰ ਸੁਣਦਾ ਇੱਥੇ ਕੋਈ ਨਹੀਂ ਤੇ ਉਹਨਾਂ ਦੀਆਂ ਤਸਵੀਰਾਂ ਲਾਉਣੀਆਂ ਅਤ ਜ਼ਰੂਰੀ ਹੈ। ਖੈਰ ਗੁਰਪ੍ਰੀਤ ਸਿੰਘ ਜਾਗੋਵਾਲ ਉਹਨਾਂ ਨੌਜਵਾਨਾਂ ਚੋਂ ਆ ਜਿਨ੍ਹਾਂ ਦੇ ਬਾਰੇ ਜਦੋਂ ਆਪਾਂ ਕੱਲ ਦੇ ਪ੍ਰੋਗਰਾਮ 'ਚ ਚਰਚਾ ਕਰਦੇ ਸੀ ਵੀ ਦਿਨਕਰ ਗੁਪਤਾ ਨੂੰ ਉਹਨੇ ਪੱਤਰਕਾਰ ਨੇ ਜਦੋਂ ਪੁੱਛਿਆ ਇੰਗਲਿਸ਼ ਟ੍ਰਿਬਿਊਨ ਤੇ ਉਹ ਛਪੀ ਸੀ ਉਹਦੀ ਇੰਟਰਵਿਊ, ਬਈ ਉਹ ਕਹਿੰਦਾ ਵੀ ਜਿਹੜੇ ਪੰਜਾਬ ਦੇ ਵਿੱਚ ਸਿੱਖ ਨੌਜਵਾਨ ਹਥਿਆਰਬੰਦ ਕਾਰਵਾਈਆਂ ਕਰਕੇ ਇਹਨਾਂ ਦਿਨਾਂ 'ਚ ਅਸੀਂ ਫੜ ਰਹੇ ਆ, ਉਦੋਂ ਡੀਜੀਪੀ ਸੀ ਉਹ ਦਿਨਕਰ ਗੁਪਤਾ, ਉਹਨਾਂ ਨੂੰ ਜਦੋਂ ਪੁੱਛਦੇ ਆ ਉਹ ਕਹਿੰਦੇ ਆ ਵੀ ਜਦੋਂ ਸਾਨੂੰ ਦਿਲ ਨੂੰ ਇਹ ਪੱਕਾ ਹੋ ਗਿਆ ਨਾ ਵੀ ਜਿਹੜੇ ਬੇਅਦਬੀ ਕਾਂਡ ਦੇ ਦੁਸ਼ਟ ਨੇ ਉਹਨਾਂ ਨੂੰ ਸਿਸਟਮ ਨੇ ਸਜ਼ਾ ਨਹੀਂ ਦੇਣੀ, ਫਿਰ ਅਸੀਂ ਆਪਦੇ ਹੱਥੀਂ ਕੰਮ ਆਪਦਾ ਕਰਨ ਦੇ ਲਈ ਇਸ ਰਾਹ ਤੁਰ। ਇਹ ਗੱਲ ਜਿਹੜੀ ਉਹਨੇ ਕਹੀ ਉਹਦੇ ਤਹਿਤ ਇਸ ਮੌਕੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਜਿਹੜੇ ਨੇ ਉਹ ਨਜ਼ਰਬੰਦ ਨੇ। ਕਈਆਂ ਨੇ ਜਦੋਂ ਇਸ ਰਾਹ ਤੇ ਹਥਿਆਰਬੰਦ ਸੰਘਰਸ਼ ਦੇ ਰਾਹ ਤੇ ਤੁਰਨਾ ਸ਼ੁਰੂ ਕੀਤਾ ਕਿਸੇ ਟਰੈਪ ਵਿੱਚ ਫਸ ਗਏ, ਕਿਉਂਕਿ ਪਤਾ ਨਹੀਂ ਹੁੰਦਾ ਹੈਗਾ ਵੀ ਗਾਂ ਜਿਹਦੇ ਨਾਲ ਗੱਲ ਹੋ ਰਹੀ ਆ ਉਹ ਕੌਣ ਆ। ਕੋਈ ਇਹੋ ਜਿਹਾ ਚੱਕਰ ਚੱਲਿਆ ਜਿਹਦੇ ਵਿੱਚ ਬੰਦੇ ਗ੍ਰਿਫਤਾਰ ਹੋ ਕੇ ਜੇਲ੍ਹ 'ਚ ਜਾ ਕੇ ਵੀ ਉਹ ਇਹੀ ਕਹਿੰਦੇ ਰਹੇ ਵੀ ਸਾਡਾ
आखिरी मौके ते पता नहीं किवें पुलिस नूं पता लग गया असीं फड़े गए नहीं, असीं तां फलाना दुष्ट जिहड़ा सी। बड़ा मन दे उत्ते इस गल दा आउणा कि किन्ने सोहणे सुनੱਖੇ पढ़े लिखे बीबे पुੱਤ घरां दे, क्योंकि जिहड़ा बंदा कौम दा दर्द रखदा ਉਹ ਕੋਈ ਸਾਨੂੰ ਇਹੋ ਜਿਹਾ ਤਾਂ ਟੱਕਰਿਆ ਨਹੀਂ ਜਿਹੜੇ ਆਹ ਚੌਧਰੀ ਤੇ ਲੀਡਰ ਨੇ ਸਾਡੀ ਕੌਮ ਦੇ। ਉਹ ਸਾਡੇ ਹਮਾਕੜ ਨੌਜਵਾਨ ਹੁੰਦੇ ਆ, ਆਮ ਘਰਾਂ ਦੇ ਬੱਚੇ, ਸਾਡੇ ਭੈਣ ਭਰਾ। ਤੇ ਇਹਨਾਂ ਸਾਰਿਆਂ ਦੇ ਮਨਾਂ ਵਿੱਚ ਪੰਥ ਦਾ, ਕੌਮ ਦਾ ਇੱਕ ਫਰਜ਼, ਇੱਕ ਡਿਊਟੀ, ਇੱਕ ਚਿੰਤਾ ਕਿ ਸਾਡੇ ਨਾਲ ਹੋ ਕੀ ਰਿਹਾ। ਇਹ ਸਾਡੇ ਗੁਰੂ ਦੀ ਬੇਪੱਤੀ ਕਰਕੇ ਵੀ ਲੋਕ ਇੱਥੇ ਧਨੱਲੇ ਨਾਲ ਤੁਰੇ ਫਿਰਦੇ ਆ, ਸਾਡੇ ਜਾਣ ਦਾ ਕੋਈ ਹੱਜ। ਸਿਸਟਮ ਇੱਕ ਤਰੀਕੇ ਨਾਲ ਉਹਨਾਂ ਨੂੰ ਮਖੌਲਾਂ ਕਰਦਾ। ਆ ਜਿਹੜੇ YouTube ਚੈਨਲਾਂ ਦੇ ਉੱਤੇ ਹੋਰਨਾਂ ਮੀਡੀਆ ਦੇ ਰਾਹੀਂ ਜਿਹੜੇ ਹਿੰਦੂ ਕੱਟੜਪੰਥੀ ਜਾਂ ਸਰਸੇ ਵਾਲੇ ਜਾਂ ਹੋਰ ਐਂਟੀ ਪੰਥਕ ਜਦੋਂ ਮਜ਼ਾਕਾਂ ਜਿਹੀਆਂ ਕਰਦੇ ਆ, ਜਦੋਂ ਟਿੱਚਰਾਂ ਜਿਹੀਆਂ ਕਰਦੇ ਆ ਖਾਲਸਾ ਪੰਥ ਨੂੰ, ਉਹਨਾਂ ਦੇ ਕਾਲਜੇ ਲੂਹੇ ਜਾਂਦੇ ਆ ਨੌਜਵਾਨ, ਬੜੀ ਔਖ। ਸੋ ਇਸ ਤਰੀਕੇ ਦੇ ਹੀ ਨੌਜਵਾਨਾਂ ਵਿੱਚੋਂ ਇਹ ਗੁਰਪ੍ਰੀਤ ਸਿੰਘ ਜਾਗੋਵਾਲ, ਮਲੇਰਕੋਟਲੇ ਦੇ ਕੋਲ ਪਿੰਡ ਆ, ਤੇ ਜਦੋਂ ਇਹ ਸਾਰਾ ਪ੍ਰਕਰਨ ਵਾਪਰ ਰਿਹਾ ਸੀ ਬੇਅਦਬੀਆਂ ਦਾ, ਉਦੋਂ ਇਹਨਾਂ ਨੇ ਮਲੇਰਕੋਟਲੇ ਦੇ ਵਿੱਚ ਮੈਨੂੰ ਵੀ ਇੱਕ ਗੁਰਮਤ ਸਮਾਗਮ ਦੇ ਵਿੱਚ ਜਿਹੜਾ ਸੀ ਸੱਦਾ ਦਿੱਤਾ, ਮੈਨੂੰ ਮਿਲੇ ਵੀ ਉੱਥੇ, ਹੋਰ ਵੀ ਸੀ ਇਹ ਨੌਜਵਾਨ, ਬੜੇ ਗੁਰਸਿੱਖ ਤੇ ਜਜ਼ਬੇ ਵਾਲੇ ਸੀ। ਨਿਹੰਗ ਵਾਲੇ ਚ ਰਹਿੰਦਾ ਸੀ ਇਹ ਗੁਰਪ੍ਰੀਤ ਸਿੰਘ ਜਾਗੋਵਾਲ, ਹੋਰ ਇਹਦੇ ਮਿੱਤਰਚਾਰੇ ਵਾਲੇ, ਬੜਾ ਸੋਹਣਾ ਗਰੁੱਪ, ਬੜੇ ਬੀਬੇ ਬੰਦੇ ਸੀ। ਆਖਰ ਇੱਕ ਦਿਨ ਉਹ ਪਹਿਲਾਂ ਖਬਰ ਆਈ, ਮੈਂ ਇੱਥੇ ਬੈਠਾ ਸੀ ਅੰਮ੍ਰਿਤਸਰ ਆਪਦੇ ਘਰੇ, ਵੀ ਕਵੱਦੀ ਪਿੰਡ ਚ ਬੇਅਦਬੀ ਕਰਨ ਵਾਲੀ ਜਨਾਨੀ ਆ ਜਿਹੜੀ ਬਲਵਿੰਦਰ ਕੌਰ, ਉਹ ਜੀ ਜਿਹੜੀ ਆ ਜ਼ਮਾਨਤ ਤੇ ਆਈ ਸੀ ਤੇ ਪਿੰਡ ਤਾਂ ਰਹਿੰਦੀ ਨਹੀਂ ਸੀ। ਹੁਣ ਉਹਦੇ ਆਪਦੇ ਮੁੰਡੇ ਕੋਲੇ ਉੱਥੇ ਲੁਧਿਆਣੇ ਸ਼ਿਮਲਾਪੁਰੀ ਰਹਿੰਦੀ ਸੀ, GNE ਕਾਲਜ ਕੋਲ, ਤੇ ਆਲਮਗੀਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਟੋ ਚ ਬੈਠੀ ਨੂੰ ਕਿਸੇ ਨੇ ਗੋਲੀ ਮਾਰਤੀ। ਉਹ 20-25 ਮਿੰਟ ਬਾਅਦ ਆ ਗਈ ਫੋਟੋ, ਵੀ ਉਹਨਾਂ ਦੀ CCTV ਕੈਮਰੇ ਚ ਆ ਗਈ ਆ ਫੋਟੋ, ਜਿਨ੍ਹਾਂ ਨੇ ਇਹ ਕੰਮ ਕੀਤਾ ਤੇ ਆ। ਖੈਰ ਰੌਲਾ ਪੈ ਗਿਆ, ਸਾਰਿਆਂ ਨੂੰ ਪਛਾਣ ਹੁੰਦੀ ਹੋਈ ਆ ਵੀ ਇਹ ਤਾਂ ਗੁਰਪ੍ਰੀਤ ਹੋਣੀ ਆ। ਫੜੇ ਗਏ, ਪੇਸ਼ ਹੋ ਗਏ, ਜਾਂ ਜੋ ਵੀ ਗੱਲ ਬਣੀ। ਅਖੀਰ ਉਹਨਾਂ ਨੂੰ ਇਸ ਕੇਸ ਵਿੱਚ ਸਜ਼ਾਵਾਂ ਹੋਈਆਂ, ਪਰ ਮਾਪੇ ਭੈਣ ਭਰਾਵਾਂ ਨੇ ਬਹੁਤ ਕਸ਼ਟ ਕੱਟਿਆ। ਹੁਣ ਪਿੱਛੇ ਜੇ ਪੈਰੋਲ ਤੇ ਆਇਆ ਸਿੰਘ, ਤੇ ਉਦੋਂ ਵੀ ਕਿਉਂਕਿ ਦਬਾਅ ਬੜਾ ਸਿਸਟਮ ਦਾ। ਖੈਰ ਭਾਈ ਜਸਪਾਲ ਸਿੰਘ ਮੰਝਪੁਰ ਹੋਣਾ ਨੇ ਮਿਹਨਤ ਕੀਤੀ ਆ, ਕੇਸ ਲੜ ਰਹੇ ਨੇ ਅਜੇ ਨੌਜਵਾਨਾਂ ਦੇ। ਤੇ ਇਸ ਕੇਸ ਦੇ ਵਿੱਚ ਹੁਣ ਐਡਵੋਕੇਟ ਪੂਰਨ ਸਿੰਘ ਹੁੰਦਲ, ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਤੋਂ ਪੰਥ ਦੇ ਇਹੋ ਜਿਹੇ ਕੇਸ ਲੜਦੇ ਆ ਰਹੇ ਨੇ, ਉਹਨਾਂ ਨੇ ਮਾਮਲੇ ਦੇ ਵਿੱਚ ਪੈਰਵਾਈ ਕੀਤੀ ਆ, ਤੇ ਇਹਨਾਂ ਦੀ ਜ਼ਮਾਨਤ ਜਿਹੜੀ ਆ ਉਹ ਮਨਜ਼ੂਰ ਹਾਈ ਕੋਰਟ ਚੋਂ ਹੋ ਗਈ ਆ, ਕਿਉਂਕਿ ਉਮਰ ਕੈਦ ਇਹਨਾਂ ਨੂੰ ਹੋਈ ਹੋਈ ਆ। ਹੁਣ ਇਹ ਕੇਸ ਉੱਥੇ ਜਦੋਂ ਹਾਈ ਕੋਰਟ 'ਚ ਦੁਬਾਰਾ ਰੀਓਪਨ ਹੋਏਗਾ, ਜਾਂ ਜਦੋਂ ਇਹ ਤੇ ਕਾਰਵਾਈ ਚੱਲੇਗੀ, ਉਹ ਹੋਏਗੀ। ਪਰ ਸਾਡੀ ਕੌਮ ਦਾ ਇਹ ਫਰਜ਼ ਬਣਦਾ ਕਿ ਗੁਰਪ੍ਰੀਤ ਸਿੰਘ ਜਾਗੋਵਾਲ ਜਾਂ ਇਹੋ ਜਿਹੇ ਬਹੁਤ ਸਾਰੇ ਨੌਜਵਾਨ ਨੇ, ਇਹਨਾਂ ਦੀ ਪੈਰਵਾਈ ਕੀਤੀ ਜਾਵੇ, ਇਹਨਾਂ ਦਾ ਸਾਥ ਸਹਿਯੋਗ ਦਿੱਤਾ ਜਾਵੇ। ਪਰ ਕਰੀਏ ਕੀ, ਸਾਡੇ ਤਾਂ ਮਾਮਲੇ ਹੀ ਹੋਰ ਹੁੰਦੇ ਜਾ ਰਹੇ। ਅੱਜ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਭਾਈ ਅਮਰਤਪਾਲ ਸਿੰਘ ਤੇ ਹੋਰ ਨੌਜਵਾਨ, ਮੈਂ ਇੱਕ ਗੱਲ ਇੱਥੇ ਹੋਰ ਜਿਹੜੀ ਕਈ ਭੈਣ ਭਰਾਵਾਂ ਨੂੰ ਸ਼ਾਇਦ ਹਜਮ ਨਾ ਹੋਵੇ, ਬਹੁਤ ਸਾਰੇ ਸੱਜਣ ਹੋਣਗੇ ਜਿਨ੍ਹਾਂ ਦੀ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ ਦੇ ਸਟਾਈਲ ਨਾਲ, ਇਹਨਾਂ ਦੇ ਸੇਵਾ ਕਰਨ ਦਾ ਜੋ ਵੀ ਇਸ ਤਰ੍ਹਾਂ ਇਹਨਾਂ ਨੇ ਕੀਤਾ ਹੈ, ਬਲਵਿੰਦਰ ਕੌਰ ਨੂੰ ਸੋਧਾ ਲਾਇਆ, ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਚੰਗੀ ਨਾ ਲੱਗਦੀ ਹੋਵੇ, ਉਹਨਾਂ ਦੇ ਸੁਭਾਅ ਅਨੁਸਾਰ ਉਹਨਾਂ ਨੂੰ ਇਹ ਗੱਲ ਜੱਚਦੀ ਨਾ ਹੋਵੇ। ਹੋ ਸਕਦਾ ਬਹੁਤ ਸਾਰਿਆਂ ਨੂੰ ਭਾਈ ਅਮਰਤਪਾਲ ਸਿੰਘ ਦਾ ਅੰਦਾਜ਼ ਪੰਥ ਦੀ ਸੇਵਾ ਕਰਨ ਦਾ ਚੰਗਾ ਨਾ ਲੱਗਦਾ ਹੋਵੇ। ਇਵੇਂ ਹੀ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ, ਬਹੁਤ ਸਾਰੇ ਆਗੂ, ਬਹੁਤ ਸਾਰੀਆਂ ਧਿਰਾਂ ਧੜੇ ਕੌਮ ਦੀ ਸੇਵਾ 'ਚ ਸਰਗਰਮ ਨੇ। ਇਹ ਜ਼ਰੂਰੀ ਨਹੀਂ ਕਿ ਸਾਨੂੰ ਹਰ ਇੱਕ ਦਾ ਸਟਾਈਲ, ਕੰਮ ਕਰਨ ਦਾ ਉਹਦਾ ਅੰਦਾਜ਼ ਪਸੰਦ ਆਵੇ। ਅਸਹਿਮਤੀ ਹੋਣੀ, ਕੋਈ ਬੰਬ ਨਹੀਂ ਡਿੱਗ ਪਿਆ ਇੱਕ ਦੂਜੇ ਨਾਲ, ਇੱਕ ਤਰੀਕੇ ਨਾਲ ਇਸ ਤਰ੍ਹਾਂ ਹੋਣਾ, ਪਰ ਸਾਨੂੰ ਦੁੱਖ ਸੁੱਖ ਦੀ ਸਾਂਝ ਰੱਖਣੀ ਚਾਹੀਦੀ। ਭਾਈ ਅਮਰਤਪਾਲ ਸਿੰਘ ਹੁਣਾਂ ਦੀ ਜੇਲ੍ਹ ਯਾਤਰਾ ਜਿਹੜੀ ਆ, ਉਹਨਾਂ ਨੇ ਆਪ ਉੱਥੇ ਚਲੋ ਕੱਟਣਾ ਕਸ਼ਟ ਤਾਂ, ਪਰ ਆਪਾਂ ਜੇਕਰ ਹਾਂ ਦਾ ਨਾਰਾ ਮਾਰੀਏ ਸਾਰੇ ਜਾਣੇ, ਇਹ ਵੀ ਜ਼ਰੂਰੀ ਹੈ। ਇਵੇਂ ਹੀ ਭਾਈ ਗੁਰਪ੍ਰੀਤ ਸਿੰਘ ਜਾਗੋਵਾਲ ਆ, ਜੇ ਉਹਨਾਂ ਨੇ ਕੀਤਾ ਤਾਂ ਉਹਨਾਂ ਨੇ ਕੈਦ ਵੀ ਉਹਨਾਂ ਨੇ ਕੱਟੀ,
ਆਪਾਂ ਐਵੇਂ ਬੈਠ ਕੇ ਇਹਨਾਂ ਦੀ ਨਗੋਚਾਂ ਕੱਢੀ ਜਾਈਏ, ਇਹਨਾਂ ਨੂੰ ਐ ਨਹੀਂ ਸੀ ਕਰਨਾ ਚਾਹੀਦਾ, ਉਹ ਨਹੀਂ ਸੀ ਕਰਨਾ ਚਾਹੀਦਾ, ਇਹ ਗੱਲ ਕੋਈ ਬੰਦੇ ਵਾਲੀ ਨਹੀਂ। ਆਪਾਂ ਮੈਂ ਦੇਖ ਰਿਹਾ ਸਾਡੇ ਅੰਦਰ ਇਹ ਵਰਤਾਰਾ ਜ਼ੋਰ ਫੜ ਰਿਹਾ, ਹਰ ਇੱਕ ਬੰਦਾ ਦੂਜੇ ਦੇ ਖਿਲਾਫ ਬੋਲਣ ਨੂੰ ਸਾਡੇ ਕੋਲੇ ਜ਼ਿਆਦਾ ਟਾਈਮ ਹੈਗਾ, ਕਿਸੇ ਦੇ ਹੱਕ 'ਚ ਬੋਲਣ ਨੂੰ ਸਾਡੇ ਕੋਲੇ ਘੱਟ ਆ। ਇਸ ਮਸਲੇ ਉੱਤੇ ਸਾਡੀ ਏਕਤਾ ਹੋਣੀ ਚਾਹੀਦੀ ਆ ਵੀ ਕੋਈ ਵੀ ਸਿੱਖ ਕਿਸੇ ਵੀ ਤਰੀਕੇ ਨਾਲ ਹਕੂਮਤ ਦੇ ਨਿਸ਼ਾਨੇ ਤੇ ਹੋਵੇ, ਅਸੀਂ ਉਹਦੇ ਹੱਕ 'ਚ ਖੜੀਏ। ਬੇਸ਼ੱਕ ਦੀ ਉਹਦੇ ਕੰਮ ਢੰਗ ਤੇ ਸੋਚ ਢੰਗ ਨਾਲ ਅਸਹਿਮਤੀ ਰੱਖੋ, ਪਰ ਸਟੇਟ ਦੇ ਜ਼ੁਲਮ ਦਾ, ਸਟੇਟ ਦੇ ਨਿਸ਼ਾਨੇ ਤੇ ਆਏ ਸਿੱਖ ਦਾ ਅਸੀਂ ਸਾਥ ਸਾਰੇ ਦੇਈਏ, ਸਾਰਿਆਂ ਦਾ ਦੇਈਏ। ਇਸ ਮੌਕੇ ਬਾਹਲੇ ਨਹੀਂ ਤਾਂ 100 ਦੇ ਕਰੀਬ ਹੀ ਚਲੋ ਨੌਜਵਾਨ ਲਾ ਲਓ ਜਿਹੜੇ ਹਥਿਆਰਬੰਦ ਕਾਰਵਾਈਆਂ ਚੱਲਦੇ ਹੋਣ ਕਰਕੇ ਉਹ ਪੰਜਾਬ ਦੇ ਵਿੱਚ ਜਾਂ ਤਿਹਾੜ 'ਚ ਜਾਂ ਬੜੈਲ 'ਚ ਬੰਦ ਨੇ। ਉਹਨਾਂ ਸਾਰਿਆਂ ਨੇ ਜਿਹੜਾ ਇਹ ਕਾਰਮ ਕੀਤਾ, ਜਿਸ ਕਰਕੇ ਸਟੇਟ ਨੇ ਫੜ ਕੇ ਅੰਦਰ ਦਿੱਤਾ, ਉਹ ਕੋਈ ਨਿੱਜੀ ਰੌਲਾ ਨਹੀਂ ਸੀ। ਉਹਨਾਂ ਨੇ ਜੋ ਕੀਤਾ ਪੰਥ ਦੀ ਸੇਵਾ ਦੀ ਭਾਵਨਾ ਚੋਂ ਕੀਤਾ, ਪਰ ਸਾਡੇ ਲਈ ਉਹਨਾਂ ਚੋਂ ਬਹੁਤਿਆਂ ਦੇ ਨਾਂ ਪਤੇ ਵੀ ਨਹੀਂ ਚੇਤੇ। ਇੱਕ ਟਾਈਮ ਸੀ ਅੱਜ ਤੋਂ 10 ਕੁ ਸਾਲ ਪਹਿਲਾਂ, ਬੜਾ ਕੌਮੀ ਜਜ਼ਬਾ ਸੀ, ਸੋਸ਼ਲ ਮੀਡੀਆ ਨਵਾਂ ਆਇਆ ਸੀ, ਜਦੋਂ ਜੁਝਾਰੂ ਸਿੰਘਾਂ ਬਾਰੇ, ਸ਼ਹੀਦ ਹੋਏ ਗੁਰਸਿੱਖਾਂ ਬਾਰੇ, ਪੀੜਤ ਪਰਿਵਾਰਾਂ ਬਾਰੇ, ਹਕੂਮਤ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਲੋਕਾਂ ਬਾਰੇ ਅਸੀਂ ਗੱਲ ਕਰਦੇ ਸੀ ਤਾਂ ਬਹੁਤ ਜ਼ਬਰਦਸਤ ਹੁੰਗਾਰਾ ਮਿਲਦਾ ਸੀ। ਇੱਕ ਵਕਤ ਸੀ ਜਦੋਂ ਸਿੱਖ ਸੰਘਰਸ਼ ਦੇ ਹੱਕ ਵਿੱਚ ਗੱਲ ਕਰਨ ਵਾਲਿਆਂ ਨੂੰ ਮੱਲੋ ਮੱਲੀ ਸਤਿਕਾਰ ਮਿਲਦਾ ਸੀ। ਹੁਣ ਜ਼ਮਾਨਾ ਬਦਲਦਾ ਜਾ ਰਿਹਾ, ਜਦੋਂ ਕੋਈ ਗੱਲ ਮਹਿਸੂਸ ਕਰ ਲਈ ਜਾਵੇ ਉਹ ਸਾਂਝੀ ਕਰਨੀ ਚਾਹੀਦੀ ਹੈ ਤਾਂ ਕਿ ਉਹਦਾ ਹੱਲ ਹੋ ਸਕੇ। ਬਹੁਤ ਜ਼ਰੂਰੀ ਹੈ ਕਿ ਨਵਾਂ ਕੋਚ, ਨਵੇਂ ਨੌਜਵਾਨ ਜਿਹੜੇ ਇਸ ਸੰਘਰਸ਼ ਦਾ ਹਿੱਸਾ ਬਣ ਰਹੇ ਨੇ, ਉਹ ਪਹਿਲਾਂ ਵਾਲੀ ਲਹਿਰ ਨਾਲ ਆਪਦੀ ਕੰਟੀਨਿਊਟੀ ਜਿਹੜੀ ਆ, ਲਗਾਤਾਰਤਾ, ਉਹ ਜ਼ਰੂਰ ਬਣਾ ਕੇ ਰੱਖਣ। ਪੰਜਾਬ ਦੇ ਪੇਂਡੂ ਮਾਹੌਲ ਦੇ ਵਿੱਚ ਇੱਕ ਮੁਹਾਵਰਾ ਵਰਤਿਆ ਜਾਂਦਾ, ਨਵਾਂ 9 ਦਿਨ ਪੁਰਾਣਾ 100 ਦਿਨ। ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਜਿਹੜੇ ਨਵੇਂ ਨੌਜਵਾਨ ਆ ਰਹੇ ਨੇ ਵੀ ਇਹ 9 ਦਿਨ ਚੱਲਣਗੇ, ਪਰ ਮੁਹਾਵਰੇ ਦੇ ਹਿਸਾਬ ਨਾਲ ਜੇ ਗੱਲ ਕਰੀਏ ਤਾਂ ਪੁਰਾਣੇ ਸਾਰੇ ਲੋਕਾਂ ਦੀ ਵੀ ਸਾਨੂੰ ਕਦਰ ਕਰਨੀ ਚਾਹੀਦੀ। ਪਰ ਸਿੱਖ ਸੰਘਰਸ਼ ਦੇ 1978 ਤੋਂ ਚੱਲੇ ਸੰਘਰਸ਼ ਦੇ ਵਿੱਚੋਂ ਬਚ ਕੇ ਘਰਾਂ 'ਚ ਬੈਠੇ ਹੋਏ ਖਾਲਿਸਤਾਨੀ ਜੁਝਾਰੂਆਂ ਨੂੰ, ਪੰਥਕ ਸੂਰਮਿਆਂ ਨੂੰ ਤਾਂ ਆਪਾਂ ਚਲੋ ਕੀ ਉਹਨਾਂ ਨੂੰ ਕਹਿਣਾ ਕਹਾਉਣਾ, ਆਪਾਂ ਉਹਨਾਂ ਦੇ ਬਹੁਤ ਸਾਰੇ ਦਿਲ ਦੁਖੀ ਕਰਨ ਵਾਲੀਆਂ ਗੱਲਾਂ ਕਰਦੇ ਆ। ਇੱਥੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਦੇਖਦੇ ਹਾਂ ਕਿ ਉਹਨਾਂ ਦਾ ਕਿਵੇਂ ਬਗੈਰ ਗੱਲੋਂ ਲਾਹ ਲਈਆ ਕਰਦੇ ਆ। ਮੰਨ ਲੈਂਦੇ ਆ ਕਿ ਕਿਸੇ ਖਾਸ ਖਾਲਿਸਤਾਨੀ ਜੁਝਾਰੂ ਨਾਲ ਕਿਸੇ ਕਿਸਮ ਦੀ ਸਮੱਸਿਆ, ਪਰ ਸਾਰੇ ਖਾੜਕੂਆਂ ਨੂੰ, ਸਾਰੇ ਖਾਲਿਸਤਾਨੀਆਂ ਨੂੰ ਨਿੰਦੀ ਜਾਣਾ, ਭੰਡੀ ਜਾਣਾ, ਇਹ ਤਾਂ ਕੋਈ ਵਧੀਆ ਗੱਲ ਨਹੀਂ। ਪਰ ਇਹ ਵਾਪਰ ਰਿਹਾ ਤੇ ਆਪਾਂ ਸਾਰੇ ਚੁੱਪ ਕਰਕੇ ਉਹਦੀ, ਆਪਾਂ ਕਿਸੇ ਨੂੰ ਆਪਦੇ ਰੋਕਦੇ ਟੋਕਦੇ ਨਹੀਂ, ਆਪਦੇ ਸੱਜਣ ਮਿੱਤਰ ਨੂੰ। ਖੈਰ ਉਹ ਬੀਤ ਗਿਆ ਦੌਰ ਸੀ, ਉਹਨਾਂ ਦੀ ਗੱਲ ਉਹਨਾਂ ਨਾਲ ਕਰ ਲੈਂਦੇ ਜਿਹੜੇ ਹੁਣ ਪਿਛਲੇ 5-10 ਸਾਲਾਂ ਦੇ ਵਿੱਚ ਜਿਹੜਾ 'ਚ ਗਏ ਨੇ, ਇਹਨਾਂ ਦੇ ਬਾਰੇ ਮੈਂ ਕਈ ਵਾਰੀ ਜਦੋਂ ਚੇਤੇ ਕਰਕੇ ਮਨ ਭਰ ਆਉਂਦਾ ਜੱਗੀ ਜੌਲ ਹੋਣਾ ਨੂੰ, ਹੋਰ ਬੜੇ ਆ ਵੀ ਜਿਹੜੇ ਬੜੀ ਮੌਜ ਨਾਲ, ਕਿਉਂਕਿ ਜਿਹੜਾ ਉਦੋਂ ਅਸੀਂ ਜਦੋਂ ਇਸ ਲਹਿਰ ਦਾ ਹਿੱਸਾ ਬਣੇ, ਉਦੋਂ ਇੱਕ ਹੋਰ ਤਰੀਕੇ ਦਾ ਸਮਾਜ ਵਿੱਚ, ਖਾਲਸਾ ਪੰਥ ਵਿੱਚ ਦੌਰ ਚੱਲ ਰਿਹਾ ਸੀ। ਆ ਜਿਹੜੇ ਅੱਜ ਦੇ ਸਮੇਂ 'ਚ ਨੌਜਵਾਨ ਇਸ ਖੇਡ ਦਾ ਹਿੱਸਾ ਬਣੇ ਆ, ਜਿਨ੍ਹਾਂ ਨੇ ਆਪਦੀ ਜਵਾਨੀ ਨੂੰ ਪੰਥ ਦੇ ਹਵਾਲੇ ਕੀਤਾ, ਕੌਮੀ ਸੇਵਾ 'ਚ ਲੈ ਕੇ ਆਉਂਦੇ, ਇਹਨਾਂ ਦਾ ਤਾਂ ਬਹੁਤ ਵੱਖਰਾ ਮਾਮਲਾ। ਇਹਨਾਂ ਦੀ ਹਮਾਇਤ, ਇਹਨਾਂ ਨੂੰ ਬੜੀ ਲੋੜ ਆ ਸਾਡੀ। ਪਰ ਸਾਡੇ ਭਾਈਚਾਰੇ ਦੇ ਵਿੱਚ ਕੀ ਚੱਲ ਰਿਹਾ, ਪਿਛਲੇ 24 ਘੰਟਿਆਂ ਤੋਂ ਜਦੋਂ ਵੀ ਕੋਈ ਸੋਸ਼ਲ ਮੀਡੀਆ ਖੋਲਦਾ ਹੈ, ਉਹਦੇ ਉੱਤੇ ਇੱਕੋ ਚੀਜ਼ ਦਿਖਦੀ ਆ ਵੀ ਉਹ ਕੋਈ ਗਾਉਣ ਵਾਲੀ ਦਾ ਗਾਣਾ ਜਿਹਾ ਚੱਲਦਾ ਵੀ ਸਾਗਰ ਦੀ ਵਹੁਟੀ ਨੇ ਇੰਡਿਕਾ ਕਾਰ ਸਿੱਖ ਲਈ, ਉਹਨੇ ਕਾਰ ਸਿੱਖ ਲਈ, ਉਹਨੇ ਕਾਰ ਸਿੱਖ ਲਈ। ਆਹ ਰੌਲਾ ਸਾਡੇ ਸਾਰੇ ਖਾਲਸਾ ਪੰਥ ਵਿੱਚ ਇਸ ਵੇਲੇ ਸਭ ਤੋਂ ਅਹਿਮ ਬਣਾਇਆ ਪਿਆ। ਭਾਈ ਅਮਰਤਪਾਲ ਸਿੰਘ ਹੋਣਾ ਦੇ ਲਈ ਗੱਲ ਕਰਨੀ, ਕਰਾਉਣੀ ਤਾਂ ਕਿਸੇ ਨੂੰ ਬਹੁਤੀ ਜ਼ਿਆਦਾ ਸੀਰੀਅਸ ਗੱਲ ਨਹੀਂ ਲੱਗ ਰਹੀ। ਆਹ ਰੌਲਾ ਸਭ ਤੋਂ ਵੱਧ ਗੰਭੀਰ ਲੱਗਦਾ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵਿੱਚ ਬੱਚੇ ਜਿਹੜੇ ਆ, ਉਹਨਾਂ ਦਾ ਜਨਮ ਹੋਣਾ ਹੈ ਤੇ ਉਹ ਕਿਹੜੇ ਹਸਪਤਾਲ 'ਚ ਨੇ, ਉਹ ਕੀ ਹੋ ਰਿਹਾ, ਕਿਵੇਂ ਚੱਕਰ ਚੱਲ ਰਿਹਾ। ਉਹਨਾਂ ਦਾ ਪਰਿਵਾਰ ਵਿਚਾਰਾ
क्योंकि उन्होंने जिड्डी ट्रेजडी वापरी आ ते जो कुछ अगे वो बिल्कुल एक निजी उन्हों का मान। पर जिहो जिहा हिसाब किताब इस वेले बनया होया साडे भाईचारे दे विच, ये निगार दीयां निशानियां ने। ये बहुत ज्यादा ये नहीं कि गाने वाले गाने जिहड़े ने उन्हां दे असीं ये सारियां गल्लां दा एक कोई मर्यादा कोई हिसाब किताब हुंदा। हैरानी की गल यह है कि सिख संघर्ष के दिनों के विच कीते हुए योधियां दे हर काम नूं जां उन्हां नाल जुड़दी हर गल नूं रद्द करन दा एक पूरे दा पूरा जिहड़ा इस वेले जोश नाल लहर चल रही है। जिवें मैं पहला भी ये गल चर्चा च लिआंदी है कि जे खाड़कू ਸਿੰਘਾਂ ने कहा KPS ਗਿੱਲ ने आपदी किताब दे विच ये गल्लां कीतीआं सी भी खाड़कू कहंदे सी पंजाब दे विच असीं नशे ਅਸੀਂ ठेके ਥਾਂ ਥਾਂ ਤੇ ਖੋਲ੍ਹਤੇ ਕਿਉਂਕਿ ਖਾੜਕੂ ਉਦੋਂ ਠੇਕਿਆਂ ਦੇ ਉੱਤੇ ਹਮਲੇ ਕਰਦੇ ਸੀ। ਅਸੀਂ ਪੰਜਾਬ ਦੇ ਵਿੱਚ ਇਸ ਚੀਜ਼ ਦੀ ਰਾਖੀ ਕੀਤੀ। ਖਾੜਕੂ ਕਹਿੰਦੇ ਸੀ ਵੀ ਅਸ਼ਲੀਲ ਤੇ ਅਸਭਿਅਕ ਗਾਇਕੀ ਆ ਜਿਹੜੀ ਇਹ ਪ੍ਰਵਾਨ ਨਹੀਂ ਤੇ ਅਸੀਂ ਫਿਰ ਸੱਭਿਆਚਾਰਕ ਮੇਲੇ ਲਾਏ। ਜੇਕਰ ਖਾੜਕੂ ਸਿੰਘਾਂ ਨੇ ਪੰਜਾਬ ਦੇ ਵਿੱਚ ਬਾਣੀ ਤੇ ਬਾਣੇ ਨੂੰ ਸਿੱਖ ਧਰਮ ਦੀ ਗੱਲ ਨੂੰ ਉੱਚਾ ਕਰਨਾ ਚਾਹਿਆ ਅਸੀਂ ਉਹਦਾ ਕੋਈ ਹੱਲ ਕੱਢਿਆ। ਸੋ ਜਿਹੜਾ ਸਿੱਖ ਸੰਘਰਸ਼ ਮੌਕੇ ਸਭ ਕੁਝ ਚੰਗਾ ਤੇ ਹਾਂ ਪੱਖੀ ਸੀ ਉਹਦੇ ਬਿਲਕੁਲ ਪੈਰਲਲ ਉਲਟ ਤੇ ਬਦਲਵਾਂ ਸਟੇਟ ਨੇ ਜੋ ਕੁਝ ਲੈ ਕੇ ਆਂਦਾ ਸੀ ਅੱਜ ਉਹਦਾ ਸਿਖਰ ਹੋਇਆ ਹੋਇਆ। ਪਿੱਛੇ ਜੇ ਚੰਡੀਗੜ੍ਹ ਦੇ ਵਿੱਚ ਇੱਕ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਦੇ ਵਿੱਚ ਸੈਮੀਨਾਰ ਹੋਇਆ ਜਿਹਦੇ ਵਿੱਚ ਮੈਂ ਵੀ ਹਾਜ਼ਰੀ ਭਰੀ। ਉੱਥੇ ਵਿਸ਼ਾ ਸੀ कि गुरु नानक पातशाह वालों सिरजे हुए सभ्याचार के उत्ते अज दी पंजाबी गायकी का की असर। तो उत्थे यही सी कि जेकर सिक्खी सानू सिखाउंदी आ गुरु दी बाणी कि साबत सूरत रहना तो अज दी गायकी कहती है तू मूँह सिर मना के बंदा लगेगा। जेकर सिख फलसफा सानू देख पराइयां चंगियां मावां धीआं भैणां जाने वाली मत दिंदा है ਤਾਂ ਸਿੱਖ ਫਲਸਫੇ ਨੂੰ ਰੱਦ ਕਰਦਿਆਂ ਹੋਇਆਂ ਅੱਜ ਦੀ ਪੰਜਾਬੀ ਗਾਇਕੀ ਗਵਾਂਢੀਆਂ ਬਾਰੇ ਗਵਾਂਢੀਆਂ ਦੀਆਂ ਧੀਆਂ ਬਾਰੇ ਆਲੇ ਦੁਆਲੇ 'ਚ ਹਰ ਔਰਤ ਬਾਰੇ ਸਾਨੂੰ ਨਾਵਾਚਕ ਨਜ਼ਰ ਜਿਹੜੀ ਆ ਉਹ ਦੇ ਰਹੀ। ਇਵੇਂ ਹੀ ਨਸ਼ਿਆਂ ਬਾਰੇ ਇਵੇਂ ਹੀ ਹੋਰ ਨੁਕਤਿਆਂ ਬਾਰੇ ਸਿੱਖ ਭਾਈਚਾਰੇ ਨੂੰ ਆਪਦੇ ਮੂਲ ਨਾਲੋਂ ਤੋੜਨ ਦੇ ਲਈ ਪੰਜਾਬੀ ਗਾਇਕੀ ਕਲਾ ਦੇ ਸਾਰੇ ਰੂਪ ਜਿਸ ਤਰੀਕੇ ਨਾਲ ਵਰਤੇ ਗਏ ਆ ਉਹਦੇ ਬਾਰੇ ਜੋ ਸੂਖਮ ਤੌਰ ਦੇ ਉੱਤੇ ਅੰਦਰੋਂ ਅੰਦਰੀ ਸਾਨੂੰ ਅਸਲ ਚੀਜ਼ ਨਾਲੋਂ ਤੋੜਿਆ ਗਿਆ ਉਹਦਾ ਨਤੀਜਾ ਹੈ ਕਿ ਅੱਜ ਸਾਡੇ ਘਰਾਂ ਦੇ ਵਿੱਚ ਸਿੱਖ ਸੰਘਰਸ਼ ਨਾਲ ਜਾਂ ਖਾਲਸਾ ਪੰਥ ਦੀ ਹੋਂਦ ਹਸਤੀ ਨਾਲ ਜੁੜੇ ਹੋਏ ਮੁੱਦਿਆਂ ਦੇ ਉੱਤੇ ਚਰਚਾ ਨਹੀਂ ਹੁੰਦੀ। ਸਾਡੀਆਂ ਰੀਲਾਂ ਜਾਂ ਸੋਸ਼ਲ ਮੀਡੀਆ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਕੌਮ ਦੇ ਪੱਖ ਨਾਲ ਨਹੀਂ ਜੁੜੀਆਂ ਹੋਈਆਂ। ਉਹਨਾਂ ਦੇ ਅੰਦਰ ਇਹ ਆ ਕਿ ਜੀ ਜਿਹੜਾ फलाने गाउन वाले का आ गाना आ गया या सिद्धू मूसे वाले के घरे आ गल होगी। पिछले दिनों दे विच चमकीला ते अमरजोत नाल संबंध दिन आया ते ओनू बड़ा सोशल मीडिया दे उत्ते देखिया एक नावल लिखी फिरदा शहीद ਉਹਦੇ बारे। हुण ये सारा जिहड़ा परतारा चल रहा ਇਹਦੇ उत्ते कमेंटरी करने नूं तां असीं 10 घंटे बोली जावांगे पर ਇਹਦਾ ਕੋਈ ਹੱਲ ਜਿਹੜਾ ਉਹ ਤਾਂ ਸਾਡੇ ਭਾਈਚਾਰੇ ਨੇ ਕਰਨਾ ਨਾ। ਹੱਲ ਉਹਦਾ ਇਹੀ ਹੈ ਕਿ ਆਪਾਂ ਬਾਣੀ ਨਾਲ ਬਾਣੇ ਨਾਲ ਸੰਘਰਸ਼ ਨਾਲ ਕੌਮ ਦੇ ਮੁੱਦਿਆਂ ਨਾਲ ਜੁੜੀਏ। ਹਰ ਮੁਲਕ ਦੇ ਵਿੱਚ ਕੋਈ ਨਾ ਕੋਈ ਸ਼ਖਸੀਅਤ ਕੋਈ ਨਾ ਕੋਈ ਸਿੱਖ ਸਰਗਰਮੀ ਜਿਹੜੀ ਸਿੱਖ ਸੰਘਰਸ਼ ਨਾਲ ਸਿੱਧੇ ਤੌਰ ਤੇ ਜੁੜੀ ਹੋਈ ਉਹ ਚੱਲਦੀ ਹੈ ਉਹਦਾ ਹਿੱਸਾ ਬਣਿਆ ਕਰੋ। ਇਹ ਜ਼ਰੂਰੀ ਨਹੀਂ ਕਿ ਬੰਦੇ ਨਾਲ ਜੁੜਨਾ ਬੰਦਿਆਂ ਦੇ ਬੰਦੇ ਨਹੀਂ ਬਣਨਾ ਇਹ ਸਾਨੂੰ ਗੁਰਬਾਣੀ ਨੇ ਕਿਹਾ ਹੋਇਆ। ਸਾਡਾ ਆਗੂ ਗੁਰੂ ਗ੍ਰੰਥ ਸਾਹਿਬ ਆ ਅਸੀਂ ਲੀਡਰਸ਼ਿਪ ਗੁਰੂ ਗ੍ਰੰਥ ਸਾਹਿਬ ਦੀ ਮੰਨਦੇ ਆ। ਗੁਰੂ ਗ੍ਰੰਥ ਸਾਹਿਬ ਸਾਨੂੰ ਹਰ ਤਰੀਕੇ ਨਾਲ ਅਗਵਾਈ ਦਿੰਦੇ ਆ ਕਿ ਚੰਗੀਆਂ ਗੱਲਾਂ ਕਿਹੜੀਆਂ ਨੇ ਕਿਹੜੇ ਅਸੀਂ ਕੰਮ ਕਰਨੇ ਆ ਕਿਹੜੇ ਨਹੀਂ ਕਰਨੇ। ਤੋ ਗੁਰੂ ਗ੍ਰੰਥ ਸਾਹਿਬ ਜੀ ਤੋਂ ਸੇਧ ਲੈ ਕੇ ਆਪਦੀ ਆਜ਼ਾਦੀ ਆਪਦੀ ਸੋਵਰਨਟੀ ਆਪਦੀ ਖੁਦ ਮੁਖਤਿਆਰੀ ਜਿਹੜੀ ਆ ਉਹਨੂੰ ਕਿਵੇਂ ਆਪਾਂ ਲਾਗੂ ਕਰਨਾ ਕਰਾਉਣਾ। ਪਰ ਅਫਸੋਸ ਦੀ ਗੱਲ ਹੈ ਕਿ ਸਾਨੂੰ ਬੇਕਾਰ ਤੇ ਬੇਲੋੜੇ ਚੱਕਰਾਂ ਦੇ ਵਿੱਚ ਉਲਝ ਕੇ ਆਨੰਦ ਸਵਾਦ ਜਿਹਾ ਲੈਣ ਦਾ ਚਸਕਾ ਵੱਧ ਪਿਆ ਹੋਇਆ। ਜਿਹੜੇ ਮੁੱਦੇ ਸਾਡੇ ਸਾਹਮਣੇ ਬੜੇ ਇਮੋਸ਼ਨਲੀ ਉਭਾਰੇ ਜਾਂਦੇ ਆ ਉਹਨਾਂ ਦੇ ਅਸਲ ਤੱਤ ਨੂੰ ਦੇਖੋ। ਪੰਜਾਬ ਦੇ ਵਿੱਚ ਕੁਝ ਇਹੋ ਜਿਹੇ ਕਤਲ
ਇਹੋ ਜਿਹੀਆਂ ਘਟਨਾਵਾਂ ਨੇ ਜਿਨ੍ਹਾਂ ਦੇ ਉੱਤੇ ਬੜਾ ਅਗਲੇ ਚੂਜੀ ਤੇ ਸਿਲੈਕਟਿਵ ਅਪਰੋਚ ਦੇ ਨਾਲ ਸਾਡੇ ਸਾਹਮਣੇ ਗੱਲ ਸੁੱਟਦੇ। ਇੱਥੇ ਇੱਕ ਅਵਤਾਰ ਪਾਸ਼ ਦਾ ਕਤਲ ਹੋਇਆ, ਇੱਕ ਚਮਕੀਲੇ ਤੇ ਅਮਰਜੋਤ ਦਾ, ਇੱਕ ਵਰਿੰਦਰ ਦਾ, ਇੱਕ ਦਿਲਸ਼ਾਦ ਅਖਤਰ ਨਵੀਂ ਗਾਇਕ ਦਾ। ਪਾਸ਼ ਦੇ ਕਤਲ ਬਾਰੇ ਉੱਥੇ ਉਹ ਕਹਿੰਦੇ ਆ ਵੀ ਸਾਰੇ ਜਿਹੜੇ ਉਹਦੇ ਵਿੱਚ ਪੈਂਦੇ ਆ ਗੱਲ ਦੇ ਬਈ 50-50 ਆ ਵੀ ਪਤਾ ਨਹੀਂ ਇਹ ਲਹਿਰ ਦਾ ਕਤਲ ਆ, ਪਤਾ ਨਹੀਂ ਇਹ ਲਹਿਰ ਦੀ ਬਜਾਏ ਕੋਈ ਹੋਰ ਕਹਾਣੀ। ਇਵੇਂ ਹੀ ਚਮਕੀਲੇ ਤੇ ਅਮਰਜੋਤ ਦੇ ਮਾਮਲੇ ਵਿੱਚ, ਇਵੇਂ ਹੀ ਵਰਿੰਦਰ ਦੇ ਮਾਮਲੇ ਵਿੱਚ, ਇਹ ਤਿੰਨੇ ਕਤਲਾਂ ਦੇ ਬਾਰੇ ਉਹਨਾਂ ਦੇ ਪਰਿਵਾਰਾਂ ਦਾ ਤਾਂ ਇਹ ਕਹਿਣਾ, ਪਰ ਮੀਡੀਆ ਵਾਲੇ ਜਿਹੜੇ ਨੇ ਜਾਂ ਜਿਹੜੇ ਐਂਟੀ ਸਿੱਖ ਨੇ ਉਹ ਕਹਿੰਦੇ ਆ ਵੀ ਆਪਾਂ ਇਹ ਮੁੱਦਿਆਂ ਨੂੰ ਕਿਵੇਂ ਸਿੱਖ ਸੰਘਰਸ਼ ਦੇ ਉਲਟ ਜਜ਼ਬਾਤ ਭੜਕਾਉਣ ਲਈ ਵਰਤਣ। ਚਲੋ ਮੰਨ ਲਈ ਗੱਲ ਕਿ ਇਹ ਕਤਲ ਸਿੱਖਾਂ ਨੇ ਜਾਂ ਖਾੜਕੂ ਲਹਿਰ ਨੇ ਉਸ ਮੌਕੇ ਕੀਤੇ ਤੇ ਇਹਨਾਂ ਕਤਲਾਂ ਦੇ ਉੱਤੇ ਚਰਚਾ ਕਰਦਿਆਂ ਵਕਤ ਆਪਦੇ ਵਿਚਾਰ ਦੇਣੇ ਬਣਦੇ ਆ, ਮੰਨ ਲਈ ਗੱਲ ਤੁਹਾਡੀ। ਪਰ ਇੱਕ ਕਤਲ ਦਿਲਸ਼ਾਦ ਅਖਤਰ ਦਾ ਵੀ ਹੋਇਆ। ਇਹਨਾਂ ਤਿੰਨੇ ਕਤਲਾਂ ਦੀ ਚਰਚਾ ਤੁਸੀਂ ਦੱਬ ਕੇ ਹੁੰਦੀ ਦੇਖ ਰਹੇ ਹੋ, ਪਰ ਦਿਲਸ਼ਾਦ ਅਖਤਰ ਦੀ ਗੱਲ ਨਹੀਂ ਛੇੜੀ ਜਾਂਦੀ, ਕਿਉਂਕਿ ਦਿਲਸ਼ਾਦ ਅਖਤਰ ਦਾ ਜਿਹੜਾ ਕਤਲ ਹੈ ਉਹ ਪੰਜਾਬ ਪੁਲਿਸ ਦੇ ਇੱਕ ਡੀਐਸਪੀ ਨੇ ਸ਼ਰੇਆਮ ਲੋਕਾਂ ਦੇ ਭੀੜ ਦੇ ਇਕੱਠ ਦੇ ਵਿਚਾਲੇ ਉਹ ਗਾਉਂਦੇ ਨੂੰ ਉਹਨੂੰ ਸ਼ੂਟ ਕੀਤਾ ਸੀ ਤੇ ਉਹਦੇ ਨਾਲ ਖਾਕੀ ਵਰਦੀ ਨੂੰ ਪੁਲਿਸ ਨੂੰ ਟਾਰਗੇਟ ਕੀਤਾ ਜਾ ਸਕਦਾ ਹੈ। ਇਸ ਕਰਕੇ ਉਧਰੋਂ ਤਾਂ ਫਿਰ ਇਹਨਾਂ ਨੂੰ ਡਰ ਲੱਗਦਾ। ਉਹ ਜਿਹੜੇ ਇਹ ਲੋਕ ਐਵੇਂ ਚੱਕ ਕੇ ਕੈਮਰੇ ਜੇ ਕਦੇ ਕਿਹਦਾ ਸ਼ੁਰੂ ਕਰਦੇ ਆ, ਉਸ ਗੱਲ ਦੀ ਜਾਂ ਤਾਂ ਪੂਰੀ ਫਿਰ ਜਾਂਚ ਪੜਤਾਲ ਕਰਕੇ ਕਿਸੇ ਕੰਢੇ ਬੰਨੇ ਲਾਓ। ਤਾਂ ਇਹ ਜਿਹੜੇ ਇਸ ਤਰੀਕੇ ਦੇ ਕੰਮ ਕਰਦੇ ਕਰਾਉਂਦੇ ਆ ਲੋਕ, ਇਹਦੇ ਅਸਲ ਮਕਸਦ ਇਹ ਨਹੀਂ ਹੁੰਦੇ ਕਿ ਉਹ ਕੋਈ ਸਧਾਰਨ ਪੱਧਰ ਤੇ ਗੱਲਾਂ ਕਰਦੇ ਆ। ਉਹਨਾਂ ਦੇ ਦਿਲ ਦੇ ਅੰਦਰ ਹੈਗੀ ਆ ਕਿ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਨੂੰ ਕਿਵੇਂ ਵੰਡਿਆ ਜਾਵੇ, ਭੰਡਿਆ ਜਾਵੇ, ਨਿੰਦਿਆ ਜਾਵੇ। ਤੇ ਤੁਹਾਡੇ ਸਾਹਮਣੇ ਹੈ ਕਿ ਲਗਾਤਾਰ ਇਸ ਤਰੀਕੇ ਦੇ ਯਤਨ ਜਿਹੜੇ ਨੇ ਉਹ ਹੋ ਰਹੇ। ਸਿੱਖੀ ਨੂੰ ਆਪਾਂ ਤਾਂ ਕਹਿੰਦੇ ਆ ਸਿੱਖ ਸੰਘਰਸ਼ ਨੂੰ, ਉਹ ਸਿੱਖੀ ਨੂੰ, ਸਿੱਖ ਕੌਮ ਦੇ ਜਜ਼ਬਿਆਂ ਨੂੰ ਨਿਸ਼ਾਨਾ ਬਣਾਈ ਬੈਠੇ। ਇੱਕ ਕਵੀ ਕਵਿਤਾ ਜੀ ਇੱਥੇ ਗਾ ਰਿਹਾ ਜਿਹਦੇ ਵਿੱਚ ਉਹ ਕਹਿੰਦਾ ਕਿ ਬਾਣੀ ਇੱਕ ਵਾ ਤੇ ਗੁਰੂ ਗ੍ਰੰਥ ਸਾਹਿਬ ਵੀ ਇੱਕ ਆ, ਪਰ ਉਹਨਾਂ ਦਾ ਵਿਹੜਾ, ਉਹਨਾਂ ਦਾ ਗੁਰਦੁਆਰਾ, ਉਹਨਾਂ ਦਾ ਸ਼ਮਸ਼ਾਨ ਘਾਟ, ਮਤਲਬ ਉਹਨੇ ਜਾਤ ਪਾਤ ਦੇ ਨਾਂ ਦੇ ਉੱਤੇ ਕਾਫੀ ਜ਼ਿਆਦਾ ਆਪਦੇ ਵੱਲੋਂ ਗਿਆਨ ਝਾੜਿਆ ਵੀ ਸਿੱਖੀ ਅਤੇ ਸਿੱਖ ਦੋਸ਼ੀ ਹੈ। ਹੁਣ ਇਹਦਾ ਪੱਖ ਮੈਂ ਅੱਗੇ ਵੀ ਕਈ ਵਾਰੀ ਰੱਖਿਆ ਤੇ ਮੈਨੂੰ ਸੰਗਤ ਮਾਫ ਕਰੇ, ਮੈਂ ਕੋਈ ਇਹਦੇ ਚ ਹੰਕਾਰ ਨਾਲ ਜਾਂ ਵਡਿਆਈ ਨਾਲ ਨਹੀਂ, ਮੈਂ ਕਹਿੰਦਾ ਕਿ ਸਭ ਤੋਂ ਸੁਚੱਜੇ ਲਹਿਜੇ ਜਾਂ ਸੁਚੱਜੇ, ਮੈਂ ਸਭ ਤੋਂ ਵਧੀਆ ਉਦਾਹਰਨ ਆਪਣੇ ਆਪ ਦੇ ਵਿੱਚ ਇਸ ਮਾਮਲੇ ਚ ਜਾਤ ਪਾਤ ਦੇ ਮਾਮਲੇ, ਜੋ ਖਾਲਸਾ ਪੰਥ ਨੇ ਸਾਨੂੰ ਸਤਿਕਾਰ ਦਿੱਤਾ ਤੇ ਜਿਸ ਤਰੀਕੇ ਦਾ ਤਿਰਸਕਾਰ ਸਾਡੀ ਝੋਲੀ ਬ੍ਰਾਹਮਣਵਾਦ ਪਾ ਬੈਠਿਆ, ਉਹ ਸਾਡੇ ਨਾਲੋਂ ਵੱਧ ਕੌਣ ਜਾਣਦਾ। ਆਪਾਂ ਸਾਰੇ ਉਹਨਾਂ ਪਰਿਵਾਰਾਂ ਚੋਂ ਆ ਜਿਨ੍ਹਾਂ ਨਾਲ ਬ੍ਰਾਹਮਣਵਾਦ ਬਹੁਤ ਦੁਰਗਤੀ ਕਰਦਾ ਰਿਹਾ ਆਪਣੇ ਬਜ਼ੁਰਗਾਂ ਨਾਲ। ਸਿੱਖੀ ਦਾ ਮਹਿਲ, ਗੁਰੂ ਸਾਹਿਬ ਦਾ ਉਹ ਕਿਲ੍ਹਾ ਜਿੱਥੇ ਸਾਨੂੰ ਅੰਦਰ ਆਉਣ ਤੋਂ ਬਾਅਦ ਸਰਦਾਰੀਆਂ ਬਖਸ਼ੀਆਂ ਨੇ, ਸਰਦਾਰ ਬਣੇ। ਹੁਣ ਇੱਕ ਪਾਸੇ ਬ੍ਰਾਹਮਣਵਾਦ ਆ ਤੇ ਦੂਜਾ ਭਾਰਤੀ ਸੰਵਿਧਾਨ ਆ, ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਬ੍ਰਾਹਮਣਵਾਦ ਤਾਂ ਸ਼ਰੇਆਮ ਹੀ ਸਾਰੇ ਭਾਰਤ ਵਿੱਚ ਬ੍ਰਾਹਮਣਵਾਦ ਦਾ ਬੋਲਬਾਲਾ ਹੈ। ਜਦੋਂ ਉੱਥੇ ਕੋਈ ਜਾਤ ਆਧਾਰਿਤ ਵਿਤਕਰਾ ਹੋ ਜਾਂਦਾ, ਸੋਸ਼ਲ ਮੀਡੀਆ ਦਾ ਦੌਰ ਆ, ਮਿੰਟੋ ਮਿੰਟੀ ਖਬਰਾਂ ਪਹੁੰਚ ਜਾਂਦੀਆਂ ਨੇ ਕਿ ਫਲਾਣੇ ਪਿੰਡ ਦੇ ਵਿੱਚ ਬਰਾਤ ਘੋੜੇ ਤੇ ਚੜ੍ਹਨ ਨਹੀਂ ਦਿੱਤਾ ਉਹਨੂੰ, ਨੌਜਵਾਨ ਨੂੰ, ਦਲਿਤ ਸੀਗਾ, ਫਲਾਣੇ ਦੇ ਜੁੱਤੀਆਂ ਦਾ ਹਾਰ ਪਾਇਆ, ਫਲਾਣੇ ਨੂੰ, ਰੋਜ਼ ਵੀਡੀਓਜ਼ ਆਉਂਦੀਆਂ ਕੁੱਟ ਕਟਾਪੇ ਦੀਆਂ, ਨਿੱਤ ਜ਼ਮੀਨ ਕੀਤਾ ਜਾਂਦਾ, ਬਹੁਤ ਮਾੜਾ। ਪਰ ਉੱਥੇ ਪਹਿਲੀ ਗੱਲ ਤਾਂ ਕਾਨੂੰਨ ਕੋਈ ਸਾਫ਼ ਸੂਤ ਦਿੰਦਾ ਹੀ ਨਹੀਂ। ਜੇਕਰ ਭਾਰਤੀ ਸੰਵਿਧਾਨ ਦੇ ਅਨੁਸਾਰ, ਕਾਨੂੰਨ ਅਨੁਸਾਰ ਕੋਈ ਕਾਰਵਾਈ ਹੁੰਦੀ ਵੀ ਹੈ ਤਾਂ ਨਾਲ ਦੀ ਨਾਲ ਉੱਥੇ ਸਾਰਾ ਸਮਾਜ ਜਿਹੜਾ ਹੈ ਉਹਨਾਂ ਨੂੰ ਦੋਸ਼ੀ ਮੰਨ ਰਿਹਾ ਹੁੰਦਾ ਕਿ ਤੁਹਾਡੀ ਜਾਤ ਹੀ ਨੀਵੀਂ ਆ, ਤੁਸੀਂ ਬ੍ਰਾਹਮਣਵਾਦ ਦੇ ਜਾਤ ਵਰਣ ਦੇ ਵੰਡ ਦੇ ਹਿਸਾਬ ਨਾਲ ਹੈ ਹੀ ਬਹੁਤ ਛੋਟੇ ਹੋ ਤੁਸੀਂ, ਤਾਂ ਤੁਹਾਡੇ ਨਾਲ ਜਾਇਜ਼ ਹੀ ਹੋ ਰਿਹਾ ਜੋ ਹੋ ਰਿਹਾ। ਸੋ ਨਾ ਭਾਰਤ ਦਾ ਸੰਵਿਧਾਨ ਉਹਨਾਂ ਦੀ ਰਾਖੀ ਕਰ ਪਾ ਰਿਹਾ, ਨਾ ਉਹਨਾਂ ਨੂੰ ਬ੍ਰਾਹਮਣਵਾਦ ਜਿਹੜਾ ਹੈ ਉਹ ਕੋਈ ਛੋਟ ਦੇਣ ਨੂੰ ਤਿਆਰ ਆ। ਪਰ ਉਹਨਾਂ ਹੀ ਲੋਕਾਂ ਨੂੰ ਪੰਜਾਬ ਦੇ ਵਿੱਚ ਇੱਥੇ ਪਹਿਲੀ ਗੱਲ ਤਾਂ ਕੋਈ ਇਹੋ ਜਿਹੀ ਕਰਤੂਤ ਕਰ ਨਹੀਂ ਸਕਦਾ। ਪਰ ਜੇਕਰ ਬ੍ਰਾਹਮਣਵਾਦੀ ਬਿਮਾਰੀ ਦਾ ਸ਼ਿਕਾਰ ਹੋ ਕੇ ਕੋਈ ਇਹੋ ਜਿਹੀ ਹਰਕਤ ਕਰ ਬੈਠੇ
ਤਾਂ ਇੱਥੇ ਕੋਈ ਇਹ ਕਹਿਣ ਵਾਲਾ ਨਹੀਂ ਟੱਕਰਦਾ ਹੈਗਾ ਕਿ ਤੇਰੀ ਜਾਤ ਹੀ ਛੋਟੀ ਆ ਫਿਰ ਤੇਰੇ ਨਾਲ ਜੇ ਹੋ ਵੀ ਗਿਆ। ਇੱਥੇ ਤਾਂ ਜਦੋਂ ਇਹੋ ਜਿਹੇ ਸੰਘਰਸ਼, ਇਹੋ ਜਿਹਾ ਕੋਈ ਰੌਲਾ ਪੈਂਦਾ, ਸਭ ਤੋਂ ਵੱਧ ਸਭ ਤੋਂ ਮੂਹਰੇ ਸਿੱਖ ਭਾਈਚਾਰੇ ਦੀਆਂ ਉਹ ਬਰਾਦਰੀਆਂ ਜਿਨ੍ਹਾਂ ਨੂੰ ਬ੍ਰਾਹਮਣਵਾਦ ਨੇ ਆਪਦੇ ਨਜ਼ਰੀਏ ਤੋਂ ਉੱਚਾ ਦੱਸਿਆ ਹੋਇਆ ਵੀ ਆਹ ਜੀ ਇਹ ਤਾਂ ਬੜੇ ਉੱਚੇ ਨੇ, ਤੇ ਉਹ ਸਾਰੇ ਦੇ ਸਾਰੇ ਮੂਹਰੇ ਹੋ ਕੇ ਉਸ ਪਰਿਵਾਰ ਦੇ ਨਾਲ ਖੜੇ ਹੁੰਦੇ ਆ ਜਿਹਦੇ ਨਾਲ ਵਧੀਕੀ ਹੋਈ ਹੁੰਦੀ। ਹੁਣ ਜੇਕਰ ਪੰਜਾਬ ਦੇ ਵਿੱਚ ਗੁਰਦੁਆਰੇ ਅੱਡ-ਅੱਡ ਨੇ ਜਾਂ ਗੁਰਦੁਆਰੇ ਨਾਲ ਉਹ ਕਈ ਥਾਵਾਂ ਤੇ ਧਰਮਸ਼ਾਲਾ, ਆਖਿਆ ਵੀ ਵਿਹੜੇ ਵਾਲਾ ਦੀ ਧਰਮਸ਼ਾਲਾ, ਇਹ ਬਣਵਾਈਆਂ ਕਿਹਨੇ? ਇਹ ਭਾਰਤ ਸਰਕਾਰ ਦਾ ਸਿੱਖਾਂ 'ਚ ਪਾੜ ਪਾਉਣ ਦਾ ਪ੍ਰੋਜੈਕਟ ਸੀ। ਉਹਦੇ ਤਹਿਤ ਇਹ ਉਹਨਾਂ ਨੂੰ ਗ੍ਰਾਂਟਾਂ ਦੇ ਕੇ ਉਹਨਾਂ ਨੂੰ ਬਾਕੀ ਭਾਈਚਾਰੇ ਨਾਲੋਂ ਅੱਡ ਕਰਨ ਦਾ ਪ੍ਰੋਜੈਕਟ ਅੱਜ ਤੋਂ 60-70 ਸਾਲ ਪਹਿਲਾਂ ਚੱਲਿਆ। ਹੁਣ ਉਹ ਗੁਰਦੁਆਰੇ ਦੇ ਰੂਪ 'ਚ ਪੂਰਾ ਉੱਥੇ ਸਾਰੀ ਮਰਿਆਦਾ ਅਨੁਸਾਰ ਕੰਮ ਚੱਲਦੇ, ਤੇ ਕੀ ਮਾੜਾ। ਦੂਜਾ ਇਹ ਕਿ ਸ਼ਮਸ਼ਾਨ ਘਾਟ, ਆ ਜਿਹੜੇ ਭਾਈ ਨੇ ਐਡਾ ਰੌਲਾ ਗੋਲਾ ਪਾ ਕੇ ਸਿੱਖੀ ਨੂੰ ਤੇ ਸਿੱਖਾਂ ਨੂੰ ਦੋਸ਼ੀ ਬਣਾਉਣ ਦਾ ਯਤਨ ਕੀਤਾ, ਇਹ ਮੈਂ ਲਿਖਿਆ ਵੀ ਆ, ਮੈਂ ਕਹਿਣਾ ਵੀ ਆ ਵੀ ਇਹ ਮੇਰਾ ਪਿੰਡ ਘੁਮਾਣਾ ਲੁਧਿਆਣੇ ਜ਼ਿਲ੍ਹੇ 'ਚ ਉੱਥੇ ਚਲੇ ਜਾਵੇ। ਸਾਡੇ ਪਿੰਡ ਦੇ ਵਿੱਚ ਜਾਂ ਸਾਡੇ ਇਲਾਕੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਪੰਜਾਬ 'ਚ ਇਹੋ ਜਿਹੇ ਹੋਣਗੇ, ਉੱਥੇ ਜਾ ਕੇ ਉਹਨਾਂ ਨੂੰ ਪੁੱਛ ਲਵੇ ਵੀ ਤੁਸੀਂ ਇਹ ਜਾਤ ਕਰਕੇ ਗੁਰਦੁਆਰਾ ਅੱਡ ਬਣਾਇਆ। ਉਹਨਾਂ ਦੀ ਲੋੜ ਆ, ਉਹਨਾਂ ਦੇ ਆਪਦੀ ਲੋੜ ਪੂਰੀ ਹੁੰਦੀ ਆ। ਤੇ ਜਦੋਂ ਖਾੜਕੂ ਸੰਘਰਸ਼ ਦੇ ਦਿਨਾਂ ਵਿੱਚ ਇਹ ਚਰਚਾ ਹੋਈ ਕਿ ਗੁਰਦੁਆਰੇ ਇੱਕ ਕਰੋ, ਉਦੋਂ ਵੀ ਸਾਰੇ ਉਸ ਭਾਈਚਾਰੇ ਦੇ ਲੋਕਾਂ ਨੇ ਆਪਦਾ ਪੱਖ ਬਿਲਕੁਲ ਸੱਚੇ ਤਰੀਕੇ ਨਾਲ ਦੱਸਿਆ ਤੇ ਉਹਦੇ ਵਿੱਚ ਇਹ ਮਾਮਲਾ ਮੰਨਿਆ ਗਿਆ ਕਿ ਇਹਨਾਂ ਦਾ ਇਹ ਗੁਰਦੁਆਰਾ ਬਰਕਰਾਰ ਰਹਿਣਾ ਚਾਹੀਦਾ। ਤੇ ਦੂਜਾ ਸੀਗਾ ਬਈ ਸ਼ਮਸ਼ਾਨ ਘਾਟ, ਕੈਨੇਡਾ ਤੋਂ ਹੋਰਨਾਂ ਥਾਵਾਂ ਤੋਂ ਕੁਝ ਸੱਜਣਾ ਨੇ ਮਾਇਆ ਤੇ ਕੁਝ ਸਿੰਘ ਆਏ, ਉਹਨਾਂ ਨੇ ਬਹੁਤ ਯਤਨ ਕੀਤਾ ਔਰ ਉਹਦੇ ਉਹਨਾਂ ਕੋਲੇ ਜ਼ਰੂਰੀ ਠੋਸ ਤਰਕ ਸੀ, ਦਲੀਲਾਂ ਸੀ। ਉਹਨਾਂ ਨੇ ਕਿਹਾ ਕਿ ਨਹੀਂ ਜੀ ਸਾਡਾ ਅੱਡੀ ਜਿਹੜਾ ਹੈਗਾ ਚਾਹੀਦਾ। ਹੁਣ ਜਿਹੜੇ ਲੋਕ ਆ ਉਹ ਜਦੋਂ ਕਹਿੰਦੇ ਆ ਕਿ ਸਾਡਾ ਗੁਰਦੁਆਰਾ, ਸਾਡਾ ਸ਼ਮਸ਼ਾਨ ਘਾਟ ਅੱਡ ਹੈਗਾ ਤੇ ਸਾਡੇ ਪਿੰਡ ਦੇ ਵਿੱਚ ਇਸ ਗੱਲ ਕਰਕੇ ਕੋਈ ਦਵੈਸ਼ ਨਹੀਂ ਹੈ, ਕੋਈ ਮਸਲਾ ਨਹੀਂ ਹੈ, ਇਵੇਂ ਹੀ ਹੋਰ ਬਹੁਤ ਸਾਰੇ ਥਾਵਾਂ ਦੇ ਉੱਤੇ ਆ ਬੰਦੇ ਬੜੇ ਸ਼ਾਨ ਦੇ ਨਾਲ ਆਪਦੇ ਗੁਰੂ ਘਰ ਦੀ ਮਰਿਆਦਾ ਦੇ ਹਿਸਾਬ ਨਾਲ ਉੱਥੇ ਸਾਰੇ ਆਪੋ ਤੇ ਕਰੀ ਜਾ ਰਹੇ ਨੇ ਕਾਰਜ। ਤੇ ਇਹਨੂੰ ਇਹ ਪਾਪ ਜਿਹਾ ਬਣਾ ਕੇ ਪੇਸ਼ ਕਰਨਾ, ਪੂਰੇ ਸਿੱਖ ਭਾਈਚਾਰੇ ਲਈ ਦੋਸ਼ੀ ਜਿਹਾ ਬਣਾ ਕੇ ਉਹਨੂੰ ਦਿਖਾਉਣਾ, ਇਹ ਇੱਕ ਵਿਉਂਤਬੰਦੀ ਹੈ। ਇਹ ਗੱਲ ਆਪਾਂ ਇੱਥੇ ਜ਼ਰੂਰ ਕਹਿ ਲੈਂਦੇ ਆ ਕਿ ਕੁਝ ਜਾਤ ਅਭਿਮਾਨੀ ਲੋਕ ਇਹੋ ਜਿਹਾ ਚੱਕਰ ਵੀ ਪੰਜਾਬ ਦੇ ਵਿੱਚ ਕਰ ਰਹਿੰਦੇ ਆ, ਜਿਨ੍ਹਾਂ ਦੇ ਕਰਕੇ ਸਾਰਾ ਪੰਜਾਬ ਜਾਂ ਪੰਥ ਉਸ ਗੱਲ ਦਾ ਬੁਰਾ ਮਨਾਉਂਦਾ ਹੈ ਕਿ ਜੀ ਫਲਾਨੀ ਬਰਾਦਰੀ ਵਾਲਿਆਂ ਨੂੰ ਸਾਡੀ ਬਰਾਦਰੀ ਦੇ ਸ਼ਮਸ਼ਾਨ ਘਾਟ ਵਿੱਚ ਅਸੀਂ ਸੰਸਕਾਰ ਨਹੀਂ ਕਰਦੇ, ਜਾਂ ਇਹ ਗੁਰਦੁਆਰਾ ਸਾਡੀ ਬਰਾਦਰੀ, ਇਹੋ ਜਿਹੀਆਂ ਗੱਲਾਂ ਕਰਨ ਵਾਲੇ ਆ ਜਾਂਦੇ ਆ। ਪਰ ਉਹਨਾਂ ਨੂੰ ਕੋਈ ਚੰਗਾ ਥੋੜੀ ਕਹਿੰਦਾ। ਇਹ ਕੋਈ ਪੰਜਾਬ ਆ, ਇਹ ਭਾਰਤ ਥੋੜੀ ਆ ਜਿੱਥੇ ਕਹਿਣਗੇ ਲੋਕ ਵੀ ਤੇਰੀ ਜਾਤ ਆ, ਤੇਰੀ ਫਲਾਣਾ। ਇੱਥੇ ਤਾਂ ਕਹਿਣਗੇ ਵੀ ਉਹ ਜਿਹੜਾ ਕਰਦਾ ਇਹ ਗੱਲਾਂ ਉਹ ਠੀਕ ਨਹੀਂ। ਹੁਣ ਇਸ ਤੋਂ ਅਗਲੀ ਗੱਲ, ਜੇਕਰ ਭਾਰਤ ਦਾ ਸੰਵਿਧਾਨ ਇਹ ਕਰਤੂਤਾਂ ਕਰਨ ਵਾਲਿਆਂ ਨੂੰ ਕਰਾਰੀ ਸਜ਼ਾ ਦੇਵੇ, ਜਿਹੜੇ ਸ਼ਮਸ਼ਾਨ ਘਾਟ ਜਾਂ ਧਾਰਮਿਕ ਸਥਾਨਾਂ ਦੇ ਵਿੱਚ ਡਿਸਕ੍ਰਿਮੀਨੇਸ਼ਨ ਕਰਦੇ ਆ, ਜੇ ਉਹ ਨਹੀਂ ਦੇ ਰਿਹਾ, ਮਤਲਬ ਇੱਕ ਵਾਰੀ ਫਿਰ ਸਿੱਖਾਂ ਨੂੰ ਉਹਨਾਂ ਦੀ ਖੁਦ ਮੁਖਤਿਆਰੀ ਦੇ ਕੇ ਦੇਖ ਲਓ। ਪੰਜਾਬ ਦੇ ਵਿੱਚ ਜਦੋਂ ਇੱਥੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਆਪਾਂ ਬਾਅਦ ਗੁਰੂ ਕਾਲ ਨੂੰ ਪਿੱਛੇ ਛੱਡ ਕੇ ਜੇ ਆਪਾਂ ਰਿਆਸਤਾਂ ਵਾਲਾ ਮਿਸਲਾਂ ਵਾਲਾ ਦੌਰ, ਖਾਸ ਤੌਰ ਤੇ ਮਹਾਰਾਜਾ ਰਣਜੀਤ ਸਿੰਘ ਤੇ ਬਾਕੀ ਜਦੋਂ 6 ਰਿਆਸਤਾਂ ਜਦੋਂ ਰਾਜ ਕਰਦੇ, ਉਦੋਂ ਦੇਖ ਲਓ ਵੀ ਕਿੰਨਾ ਕਿ ਡਿਸਕ੍ਰਿਮੀਨੇਸ਼ਨ ਜਾਤ ਦੇ ਆਧਾਰ ਤੇ ਹੋਇਆ। ਨਹੀਂ ਹੋਇਆ। ਇੱਥੇ ਪੰਜਾਬ ਦੀ ਧਰਤੀ ਉੱਤੇ ਹਮੇਸ਼ਾ ਹੀ ਸਭ ਸਿੱਖ ਇਨਕਲਾਬ ਕਿਤਾਬ ਆ ਜਿਹੜੀ ਉਹ ਪੜ੍ਹੋ, ਕਿਵੇਂ ਇੱਥੇ ਸ਼ਾਨ ਵਧੀ ਹੈ ਸਾਡੀ। ਤੋਂ ਇਸ ਗੱਲ ਨੂੰ, ਪੰਜਾਬ ਦੇ ਕੇਸ ਨੂੰ ਬਾਕੀ ਭਾਰਤ ਨਾਲ ਮਿਲਾ ਕੇ ਨਹੀਂ ਦੇਖਿਆ ਜਾਣਾ ਚਾਹੀਦਾ। ਪਰ ਕੁਛ ਇੱਥੇ ਲੋਕ ਇਹਨਾਂ ਦਿਨਾਂ 'ਚ ਸਰਗਰਮ ਨੇ ਜਿਹੜੇ ਰਵਿਦਾਸੀਆ ਭਾਈਚਾਰੇ ਨੂੰ ਤੇ ਹੋਰ ਬਹੁਤ ਸਾਰੀਆਂ ਬਰਾਦਰੀਆਂ ਨੂੰ ਪੂਰਾ ਪੰਪ ਮਾਰ ਕੇ, ਮੈਂ ਪਿਛਲੇ ਦਿਨੀ ਬੇਨਤੀ ਕੀਤੀ, ਅੱਜ ਫੇਰ ਕਰਦਾ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਇਹਨਾਂ ਦੂਜੀਆਂ ਬਰਾਦਰੀਆਂ ਦੇ ਉਹਨਾਂ ਬੰਦਿਆਂ ਨੂੰ ਜਿਹੜੇ ਚੌਥੇ ਕੁ ਦਿਨ ਕਿਸੇ ਨੂੰ ਘੇਰ ਕੇ ਬੈਠੇ ਹੁੰਦੇ ਆ ਵੀ ਤੂੰ ਇੱਥੇ ਗੁਰੂ ਕਹੇ, ਇਹਨੂੰ ਸਤਿਗੁਰੂ ਨਹੀਂ ਕਿਹਾ, ਭਗਤ ਕਿਉਂ ਕਿਹਾ। ਪਿਛਲੇ ਦਿਨੀ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦੁਆਲੇ ਵੀ ਵਾਹਵਾ ਰੌਲਾ ਗੋਲਾ ਪਿਆ। ਇਹਨਾਂ ਦੇ ਉੱਤੇ ਸਾਡੀ ਕੌਮ ਦੀ ਸਭ ਤੋਂ ਜਿਹੜੀ ਉੱਚੀ ਸੁੱਚੀ ਸੰਸਥਾ ਸਰਵੌਰ ਅਕਾਲ ਤਖਤ ਸਾਹਿਬ ਆ, ਉੱਥੇ ਇਹਨਾਂ ਦਾ ਸੱਦ ਕੇ ਇਹਨਾਂ ਨੂੰ ਇਹ ਪੱਖ ਦੱਸੇ ਜਾਣ, ਸਮਝਾਏ ਜਾਣ ਕਿ ਭਾਈ ਤੁਸੀਂ ਆਪਦੇ ਹਿਸਾਬ ਨਾਲ ਜੋ ਸ਼ਬਦ ਵਰਤਦੇ ਹੋ ਬੜੀ ਚੰਗੀ ਗੱਲ ਹੈ, ਪਰ ਇਹਨਾਂ ਮਸਲਿਆਂ ਦੇ ਉੱਤੇ ਖਾਲਸਾ ਪੰਥ ਦਾ ਪੱਖ ਆ ਹੈ। ਤਾਂ ਸਿੱਖ ਨਜ਼ਰੀਏ ਦੇ ਅਨੁਸਾਰ ਘਟਨਾਵਾਂ ਨੂੰ, ਗੱਲਾਂ ਨੂੰ, ਚੀਜ਼ਾਂ ਨੂੰ ਦੇਖਣ ਦੀ ਬੜੀ ਭਾਰੀ ਲੋੜ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖੀ ਨੂੰ ਤੇ ਸਿੱਖਾਂ ਨੂੰ ਹਰ ਥਾਂ ਦੇ ਉੱਤੇ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰਨ ਕਰਾਉਣ ਦਾ
ਇੱਕ ਲਗਾਤਾਰਤਾ ਨਾਲ ਕੰਮ ਚੱਲ ਰਿਹਾ। ਤੇ ਇਸ ਗੱਲ ਦੇ ਉੱਤੇ ਜਦੋਂ ਚਿੰਤਾ ਕਰਦੇ ਆ ਉਦੋਂ ਸਾਡੇ ਬੰਦੇ ਸਿਰਫ ਕੰਨ ਰਸ ਵਜੋਂ ਗੱਲ ਸੁਣਨ ਲੱਗੇ, ਇਹ ਬਹੁਤ ਮਾੜਾ ਹੋ ਗਿਆ। ਅੱਗੇ ਆਪਾਂ ਐਕਟ ਕਰਦੇ ਸੀ, ਰਿਐਕਟ ਕਰਦੇ ਸੀ। ਖੈਰ, ਦੋ ਗੱਲਾਂ ਜ਼ਰੂਰੀ ਕਰਕੇ ਸਮਾਪਤੀ ਕਰਾਂਗੇ। ਇੱਕ ਤਾਂ ਬੀਬੀ ਜਗੀਰ ਕੌਰ ਜੀ, ਉਹ ਬਾਦਲ ਦਲ ਵੱਲ ਨੂੰ ਤੁਰ ਪਏ ਜਾਂ ਚਲੇ ਗਏ ਹੋਣੇ ਆ। ਉਹਨਾਂ ਦਾ ਹਿਸਾਬ ਕਿਤਾਬ ਇਹ ਸੀ ਵੀ ਉਹ ਕਹਿੰਦੇ ਸੀ ਲਿਫਾਫਾ ਕਲਚਰ ਬੜਾ ਮਾੜਾ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਤੇ ਹੋਰ ਅਹੁਦੇਦਾਰ ਬਾਦਲਾਂ ਦੇ ਲਿਫਾਫੇ ਚੋਂ ਨਿਕਲਦੇ ਆ ਤੇ ਮੈਂ ਬੜੀ ਔਖੀ। ਬੜਾ ਵਿਰੋਧ ਕੀਤਾ, ਬੜਾ ਕੁਝ ਹੋਇਆ, ਪਰ ਅੱਜ ਉਹ ਸਾਰਾ ਕੁਝ ਉਹਨਾਂ ਨੂੰ ਭੁੱਲ ਗਿਆ, ਜਿਵੇਂ ਢੀਂਡਸੇ ਉਹਨਾਂ ਨੂੰ ਭੁੱਲ ਗਿਆ। ਸੋ ਅਕਾਲੀ ਦਲ, ਬਾਦਲ ਦਲ ਇੱਕ ਵਾਰੀ ਫੇਰ ਇਕਜੁੱਟ ਹੋ ਕੇ ਬੀਜੇਪੀ RSS ਨਾਲ ਮੇਲ ਮਿਲਾਪ ਕਰਕੇ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਿਹਾ। ਤੇ ਦੇਖੋ ਅੱਗੇ ਕੀ ਰੰਗ ਵਰਦੇ ਆ। ਹੁਣ ਆਉਂਦਾ ਹੈਗਾ ਸਰਦਾਰ ਊਧਮ ਸਿੰਘ ਸਨਾਮ ਦਾ ਮਸਲਾ। ਸਰਦਾਰ ਊਧਮ ਸਿੰਘ ਸਨਾਮ ਜਿਹੜੇ ਹੈ, ਉਹਨਾਂ ਨੇ 13 ਮਾਰਚ ਦਾ ਉਹ ਦਿਨ ਚੇਤੇ ਕਰੋ ਜਦੋਂ ਉਹਨਾਂ ਨੇ ਆਪਦਾ ਕੌਮੀ ਫਰਜ਼ ਨਿਭਾਇਆ। ਬੜਾ ਜ਼ਰੂਰੀ ਸੀ ਜਲਿਆਂਵਾਲੇ ਬਾਗ ਦੇ ਵਿੱਚ ਜ਼ੁਲਮ ਕਰਨ ਵਾਲੇ ਉਸ ਦੁਸ਼ਟ ਨੂੰ ਸਜ਼ਾ ਦੇਣਾ। ਸੋਸ਼ਲ ਮੀਡੀਆ ਤੇ ਇੱਕ ਫੋਟੋ ਤੁਰੀ ਫਿਰਦੀ ਆ ਜਿਹਦੇ ਵਿੱਚ ਸਭ ਤੋਂ ਅਖੀਰਲੀ ਕਤਾਰ ਦੇ ਵਿੱਚ ਇੱਥੇ ਜਿੱਥੇ ਯਤੀਮਖਾਨੇ ਦੇ ਵਿੱਚ ਸਰਦਾਰ ਊਧਮ ਸਿੰਘ ਸਨਾਮ ਇੱਥੇ ਉਹਨੇ ਆਪਦਾ ਵਕਤ ਬਤੀਤ ਕੀਤਾ ਹੈ। ਉਹ ਫੋਟੋ 'ਚ ਸਭ ਤੋਂ ਮਗਰਲੇ ਪਾਸੇ ਬੈਂਚ ਤੇ ਖੜਾ। ਪਰ ਦੇਖ ਲਓ ਕਮਾਲ ਦੀ ਬਾਤ, ਉਸ ਸੂਰਮੇ ਦੇ ਉਹਦੇ ਉੱਤੇ ਗੁਰੂ ਦੀ ਕਿਰਪਾ ਸੀ ਤੇ ਉਹਦੇ ਅੱਜ ਫਰੰਟ ਪੇਜ ਤੇ ਅਖਬਾਰਾਂ ਦੇ ਫੋਟੋਆਂ ਛਪੀਆਂ ਨੇ। ਭਾਰਤ ਦੇ ਪੰਜਾਬ ਦੇ ਲੀਡਰਾਂ ਨੇ ਉਹਨੂੰ ਸਤਿਕਾਰ ਦਿੱਤਾ। ਖੈਰ, ਗੱਲ ਇਹ ਹੈ ਕਿ ਜਦੋਂ ਆਪਾਂ ਇਤਿਹਾਸ ਉੱਤੇ ਨਜ਼ਰ ਮਾਰਦੇ ਹਾਂ ਤਾਂ ਅਸੀਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਬ੍ਰਾਹਮਣਵਾਦ ਦੇ ਹਮਲੇ ਦੀਆਂ ਚੇਤੇ ਰੱਖਣ 'ਚ ਅਸਫਲ ਹੋ ਰਹੇ ਨੇ। 13 ਮਾਰਚ 1940 ਨੂੰ ਸਰਦਾਰ ਊਧਮ ਸਿੰਘ ਨੇ ਜਨਰਲ ਅਡਵਾਇਰ ਨੂੰ ਸੋਧਾ ਲਾਇਆ। ਉਪਰੰਤ ਉਹ ਜੇਲ੍ਹ ਵੀ ਰਿਹਾ। ਉਪਰੰਤ ਉਹਨੇ ਪੂਰਾ ਜ਼ੋਰ ਲਾ ਕੇ ਆਪਦੇ ਆਪ ਨੂੰ ਮੁਹੰਮਦ ਸਿੰਘ ਆਜ਼ਾਦ ਦੱਸਿਆ। ਚਲੋ ਦੱਸਿਆ। ਹੁਣ ਇੰਗਲੈਂਡ ਦੇ ਲੰਡਨ ਸ਼ਹਿਰ ਦੇ ਵਿੱਚ ਉੱਥੇ ਉਹ ਕਾਰਨਾਮਾ ਕਰਨ ਤੋਂ ਬਾਅਦ ਜਿੰਨਾ ਚਿਰ ਉਹ ਰਿਹਾ ਜਾਂ ਹੋਰ ਬਹੁਤ ਸਾਰੇ ਦਸਤਾਵੇਜ਼ ਆ, ਉਹ ਇੱਕ ਰਾਜੇਸ਼ ਕੁਮਾਰ ਨਾਂ ਦੇ ਰਿਸਰਚਰ ਨੇ ਕਿਤਾਬ ਛਾਪੀ ਆ, ਬਦਲੇ ਤੋਂ ਪਾਰ ਸਮਾਜਿਕ ਬਦਲਾਅ ਨੂੰ ਪ੍ਰਣਾਇਆ ਸੀ ਕ੍ਰਾਂਤੀਕਾਰੀ ਸ਼ਹੀਦ ਊਧਮ ਸਿੰਘ। ਉਹਦੇ ਵਿੱਚ ਉਹਨੇ ਲਿਖਿਆ ਕਿ ਉਹਨੇ ਆਪਦੇ ਲਾਈਫ ਦੇ ਵਿੱਚ ਸਾਰੇ ਜੀਵਨ ਦੇ ਵਿੱਚ ਕਦੇ ਵੀ ਰਾਮ ਸ਼ਬਦ ਆਪਦੇ ਮੁਹੰਮਦ ਸਿੰਘ ਆਜ਼ਾਦ ਤੋਂ ਮੂਹਰੇ ਨਹੀਂ ਸੀ ਲਾਇਆ। ਉਹਨੇ ਬਹੁਤ ਜ਼ਿਆਦਾ ਤੱਥ, ਬਹੁਤ ਸਾਰੀਆਂ ਡਾਕੂਮੈਂਟ ਤੇ ਹੋਰ ਚੀਜ਼ਾਂ ਵਰਤੀਆਂ ਨੇ ਰਾਜੇਸ਼ ਕੁਮਾਰ ਨੇ। ਤੇ ਇਹ ਚੀਜ਼ ਬੜੀ ਧਿਆਨ ਮੰਗਦੀ ਆ ਕਿ ਸਰਦਾਰ ਊਧਮ ਸਿੰਘ ਨੇ ਜਦੋਂ ਹਰ ਥਾਂ ਦੇ ਉੱਤੇ ਇੱਕ ਉਹਨਾਂ ਦੇ ਦਸਖਤ ਵੀ ਨੇ ਜਿੱਥੇ ਮੁਹੰਮਦ ਸਿੰਘ ਆਜ਼ਾਦ ਲਿਖਿਆ ਹੈ, ਜਦੋਂ ਉਹਨਾਂ ਨੇ ਰਾਮ ਸ਼ਬਦ ਦੇ ਨਾਂ ਦੇ ਮੂਹਰੇ ਨਹੀਂ ਵਰਤਿਆ ਤਾਂ ਕਿਹਨਾਂ ਨੂੰ ਇਹ ਬਿਮਾਰੀ ਪਈ, ਕਿਹਨੇ ਇਹ ਝੂਠ ਫੈਲਾਇਆ। ਮੈਂ ਗਰੰਟੀ ਦਿੰਦਾ ਕਿ ਸਾਡੀ ਕੌਮ ਦਾ 1940 ਤੋਂ ਲੈ ਕੇ ਅੱਜ ਤੱਕ 100 ਸਾਲ ਹੋਣ ਵਾਲੇ ਨੇ। ਆ ਥੋੜੇ ਟਾਈਮ ਤੱਕ ਹੋ ਜਾਣੇ ਆ, 2024 ਚੱਲਦਾ, 16 ਸਾਲ ਰਹਿ ਗਏ ਵਿਚਾਲੇ। ਆਪਣੀ ਕੌਮ ਦਾ 100% ਆਪਣੇ ਬੰਦਿਆਂ ਨੂੰ ਇਹ ਵਹਿਮ ਆ ਕਿ ਉਹਦਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਚਲਾਇਆ ਸੀ। ਇਹ ਬਿਲਕੁਲ ਕੋਰਾ ਝੂਠ ਆ। ਇਹ ਰਾਜੇਸ਼ ਕੁਮਾਰ ਨੇ ਆਪਦੀ ਪੂਰੀ ਖੋਜ ਨਾਲ ਗੱਲ ਸਾਬਤ ਕਰਤੀ ਹੈ। ਪਰ ਤੁਸੀਂ ਹੈਰਾਨ ਰਹਿ ਜਾਓਗੇ ਸਾਰੀ ਕਿਤਾਬ ਪੜ੍ਹ ਕੇ ਕਿ ਕਿੰਨੀ ਸ਼ਾਤਰਤਾ ਦੇ ਨਾਲ, ਕਿੰਨੀ ਮਕਾਰੀ ਦੇ ਨਾਲ ਉਹਨਾਂ ਨੇ ਨਾਂ ਹੀ ਬਦਲ ਰਾਮ ਲਿਆ ਕੇ ਮੂਹਰੇ ਫਿੱਟ ਕਰਤਾ, ਕਿਉਂਕਿ ਉਹਨੇ ਮੁਹੰਮਦ ਸਿੰਘ ਆਜ਼ਾਦ ਆਪਦੇ ਆਪ ਨੂੰ ਐਲਾਨਿਆ ਸੀ। ਖੈਰ, ਆਪਾਂ ਨੂੰ ਸਭ ਨੂੰ ਪਤਾ ਇਹ ਚਲਾਕੀਆਂ, ਮਕਾਰੀਆਂ, ਠੱਗੀਆਂ, ਹੀਰਾਫੇਰੀਆਂ ਕੌਣ ਧਿਰ ਕਿਹੜੀ ਧਿਰ ਕਰਦੀ ਹੈ। ਪਰ ਸਾਡੀ ਕੌਮ ਨੂੰ ਇਹੋ ਜਿਹੇ ਸੀਰੀਅਸ, ਇਹੋ ਜਿਹੇ ਗੰਭੀਰ ਨੁਕਤੇ, ਮਸਲੇ ਸਾਰੇ ਚਰਚਾ 'ਚ ਰੱਖਣੇ ਚਾਹੀਦੇ ਆ। ਆ ਜਿਹੜੇ ਕੰਮਾਂ 'ਚ ਆਪਾਂ ਉਲਝ ਰਹੇ ਆ, ਆ ਜਿਹੜੀਆਂ ਗਾਉਣ ਵਾਲੀਆਂ ਦੀਆਂ ਰੀਲਾਂ, ਸਾਡੇ ਭਾਈਚਾਰੇ ਦੀਆਂ ਬੱਚੀਆਂ, ਸ਼ਰਮ ਆਉਂਦੀ ਆ ਜਦੋਂ ਕੋਈ ਚੀਜ਼ ਕਈ ਵਾਰੀ ਕੋਈ ਦੇਖਣ ਨੂੰ ਇੱਕਦਮ ਆ ਜਾਵੇ ਮੂਹਰੇ, ਬੜਾ ਔਖਾ ਲੱਗਦਾ। ਖਾਸ ਤੌਰ ਦੇ ਉੱਤੇ ਚੰਗੇ ਭਲੇ ਸਿੱਖ ਸਰਦਾਰਾਂ ਦੀਆਂ ਬੱਚੀਆਂ ਜਿਹੜੀਆਂ ਨੇ
ਉਹ ਬਹੁਤ ਹੀ ਜ਼ਿਆਦਾ ਦੋਗਲੇ ਦੋ ਅਰਥੇ ਸੰਵਾਰ ਜਿਹੜੇ ਨੇ ਅੱਜ ਸਾਡੇ ਬੰਦਿਆਂ ਨੂੰ, ਅੱਜ ਉਹਨਾਂ ਬੱਚੀਆਂ ਨੂੰ ਸ਼ਾਇਦ ਇਹ ਗੱਲ ਨਹੀਂ ਚੰਗੀ ਲੱਗੇ ਸਾਡੀ, ਪਰ ਜਦੋਂ ਬੱਚਿਆਂ ਵਾਲੀਆਂ ਹੋ ਗਈਆਂ, ਜਦੋਂ ਉਮਰ ਦਰਾਜ ਹੋ ਗਈਆਂ, ਉਦੋਂ ਜਦੋਂ ਇਹ ਚੀਜ਼ਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਕਿਤੇ ਘੁੰਮ ਗਈਆਂ ਦੁਬਾਰਾ, ਉਦੋਂ ਉਹਨਾਂ ਨੂੰ ਔਖਾ ਲੱਗਿਆ ਕਰੂਗਾ ਕਿ ਅਸੀਂ ਕੀ ਉਦੋਂ ਗਲਤ ਕੀਤਾ। ਖੈਰ, ਸੱਚੇ ਪਾਤਸ਼ਾਹ ਸਾਡੇ ਸਾਰਿਆਂ ਉੱਤੇ ਕਿਰਪਾ ਕਰਨ, ਸਾਨੂੰ ਸਮੱਤ ਬਖਸ਼ਣ, ਸਹੀ ਦਿਸ਼ਾ ਤੇ ਸਹੀ ਦਿਸ਼ਾ ਵੱਲ ਵੱਧ ਸਕੀਏ। ਇੱਕ ਦਿਨ ਆਵੇ ਜਦੋਂ ਖਾਲਿਸਤਾਨ ਦਾ ਝੰਡਾ ਸਾਰੇ ਸੰਸਾਰ ਦੇ ਵਿੱਚ ਝੂਲੇ, ਉਸ ਦਿਨ ਦੀ ਆਸ ਵਿੱਚ ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।